ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਪ੍ਰਵੀਨ ਜੀ ਸ਼ੁਕਰੀਆ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲੀਵ ਵਾਲੇ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਅਸੈਂਤਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਇੰਟੀਲਿਊਬ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 25 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਤੋਂ। ਉਹ ਕਹਿੰਦੇ ਕੇਜਰੀਵਾਲ ਤੇ ਹਮਲਾ ਭਾਜਪਾ ਨੇ ਕਰਵਾਇਆ ਜੀ। ਦੇਖੋ, ਹੁਣ ਤੋਂ ਥੋੜੀ ਦੇਰ ਪਹਿਲਾਂ ਪ੍ਰਵੀਨ ਜੀ ਬੀਬੀ ਆਤਸ਼ੀ ਹੈ ਜਿਹੜੀ ਮੁੱਖ ਮੰਤਰੀ ਦਿੱਲੀ ਦੀ, ਉਹਨੇ PCB ਕੀਤੀ ਆ ਤੇ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਤੇ ਭਾਜਪਾ ਦੇ ਗੁੰਡਿਆਂ ਨੇ ਕਥਿਤ ਤੌਰ ਤੇ ਹਮਲਾ ਕੀਤਾ। ਇਹਨਾਂ ਦਾ ਦੋਸ਼ ਆਏਗਾ ਜੀ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਵੱਡੀ ਗੱਲ ਆ। ਤੇ ਇੱਥੋਂ ਤੱਕ ਬੀਬੀ ਨੇ ਕਿਹਾ ਕਿ ਜੇ ਇਹਨਾਂ ਦੇ ਕੋਲ ਹਥਿਆਰ ਹੁੰਦੇ ਤਾਂ ਹੋ ਸਕਦਾ ਸੀਗਾ ਅਰਵਿੰਦ ਕੇਜਰੀਵਾਲ ਦਾ ਅਸੈਸੀਨੇਸ਼ਨ ਕਰ ਦਿੰਦੇ, ਯਾਨੀ ਇਸ ਨੂੰ ਖਤਮ ਕਰ ਦਿੰਦੇ। ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ ਨਾ। ਇਹ ਕਹਿੰਦੇ ਆ ਜੀ ਕਿ ਮਾਲਾ ਪਹਿਨਾਉਣ ਦੇ ਨਾਮ ਤੇ ਇਹ ਕੋਲ ਆ ਗਏ ਤੇ ਨਾਅਰੇਬਾਜ਼ੀ ਕਰ ਦਿੱਤੀ। ਹੁਣ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਸਰਟੀਫਿਕੇਟ ਲਾਈ ਨੇ, ਉਹਦੇ ਤੇ ਗੱਲ ਗੋਲਮੋਲ ਕਰ ਦਿੱਤੀ ਆ ਕਿ ਇਹ ਮਾਰ ਸਕਦੇ ਸੀ ਜੇ ਇਹਨਾਂ ਦੇ ਕੋਲ ਹਥਿਆਰ ਹਮਲਾ ਕੀਤਾ। ਪਰ ਇਹ ਨਹੀਂ ਕਿ ਕੋਈ ਸਰੀਰਕ ਹਮਲਾ ਕੀਤਾ ਹੈ, ਕੋਈ ਸਰੀਰਕ ਚੋਟ ਆਈ ਹੈ, ਇਹਦੀ ਬੀਬੀ ਨੇ ਪੁਸ਼ਟੀ ਨਹੀਂ ਕੀਤੀ। ਪਰ ਨਾਲ ਦੀ ਨਾਲ ਕੁਝ ਮਿੰਟਾਂ ਦੇ ਵਿੱਚ ਜਾਂਚ ਪੜਤਾਲ ਹੋ ਜਾਣੀ ਸਿੱਟਾ ਕੱਢ ਦੇਣਾ। ਇਹ ਪ੍ਰਵੀਨ ਜੀ ਨਾਲ ਇੱਕ ਹੋਰ ਵੀ ਸਵਾਲ ਖੜਾ ਹੁੰਦਾ ਹੈ ਕਿ ਜਿਵੇਂ ਇਲੈਕਸ਼ਨ ਹੁੰਦਾ ਹੈ ਤਿਵੇਂ ਨਾਲ ਦੀ ਨਾਲ ਅਰਵਿੰਦ ਕੇਜਰੀਵਾਲ ਤੇ ਹਮਲੇ ਕਿਉਂ ਸ਼ੁਰੂ ਹੋ ਜਾਂਦੇ ਆ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਆ। ਹਾਲਾਂਕਿ ਮੈਂ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਜੇ ਗੱਲ ਕਰਾਂ ਤੇ ਉਹਦੇ ਤੇ ਜਾਂਚ ਪੜਤਾਲ ਹੋਣੀ ਚਾਹੀਦੀ ਆ, ਦੇਖਣਾ ਚਾਹੀਦਾ ਕੀ ਮਸਲਾ ਹੋਇਆ ਕੀ ਨਹੀਂ। ਪਰ ਗੱਲ ਇਹ ਆ ਕਿ ਇਹ ਅੱਗੇ ਵੀ ਬਹੁਤ ਮੌਕਿਆਂ ਤੇ ਹੋਇਆ ਤੇ ਕਈ ਵਾਰ ਇਹ ਵੀ ਗੱਲ ਕਹੀ ਗਈ ਆ ਕਿ ਅਰਵਿੰਦ ਕੇਜਰੀਵਾਲ ਹੋਰੀ ਆਪ ਵੀ ਐਸਾ ਕਰਵਾ ਲੈਂਦੇ ਆ ਜਾਂ ਕਰ ਲੈਂਦੇ ਆ। ਲੁਧਿਆਣੇ ਵਾਲੇ ਆਟੋ ਵਾਲੇ ਦੇ ਘਰੇ ਜਾ ਕੇ ਰੋਟੀ ਖਾਣੀ ਜਿਹੜੀ ਆ ਉਹ ਫਿਕਸ, ਕਿਸਾਨਾਂ ਦੇ ਨਾਲ ਸੰਵਾਦ ਫਿਕਸ, ਮਤਲਬ ਕਿ ਬਹੁਤ ਸਾਰੀਆਂ ਚੀਜ਼ਾਂ ਇਹ ਕਰਦੇ ਆ ਸਕ੍ਰਿਪਟਡ। ਪਰ ਜੇ ਤਾਂ ਹਮਲਾ ਅਸਲੀਅਤ ਦੇ ਵਿੱਚ ਹੋਇਆ ਤਾਂ ਫਿਰ ਬਹੁਤ ਮਾੜੀ ਗੱਲ ਹੈ, ਕਾਰਵਾਈ ਹੋਣੀ ਚਾਹੀਦੀ ਹੈ। ਪਰ ਇਸ ਪੱਖ ਤੋਂ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਬੰਦੇ ਕੌਣ ਨੇ, ਕਿਉਂਕਿ ਇਹ ਦੂਜੀ ਸਾਈਡ ਤੋਂ ਤਾਂ ਕਿਹਾ ਹੀ ਜਾਂਦਾ ਕਿ ਫਲਾਣਾ ਫਲਾਣਾ। ਸੋ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਆਈ ਹੈ। ਜੀ ਜੀ ਬਿਲਕੁਲ। ਕਮੇਟੀ ਪ੍ਰਧਾਨ ਵੱਲੋਂ ਵੱਡੇ ਦੋਸ਼ ਲਾਏ ਗਏ ਆ ਜੀ। ਦੇਖੋ, ਕਮੇਟੀ ਪ੍ਰਧਾਨ ਜਿਹੜੇ ਹੈਗੇ ਨੇ ਧਾਮੀ ਸਾਹਿਬ ਜੀ, ਉਹਨਾਂ ਨੇ ਹੁਣ ਕਿਉਂਕਿ ਤੁਹਾਨੂੰ ਪਤਾ ਹੈ ਪ੍ਰਧਾਨਗੀ ਦੀ ਚੋਣ ਆ ਪ੍ਰਵੀਨ ਜੀ, ਜੋ ਸੰਵਿਧਾਨ ਹੈ SGPC ਦਾ ਉਹਦੇ ਮੁਤਾਬਕ ਇਹ ਜ਼ਰੂਰੀ ਹੁੰਦਾ ਹੈ ਜੀ ਜੀ। ਨਹੀਂ ਤਾਂ ਤੁਹਾਨੂੰ ਪਤਾ ਹੀ ਆ ਸਾਰਾ ਜੋ ਇਹਨਾਂ ਦਾ ਬਜਟ ਵਗੈਰਾ ਉਹ ਜਾਂ ਜੋ ਵੀ ਕੰਮਕਾਰ ਆ ਸਭ ਰੁਕ ਜਾਂਦਾ ਹੈ। ਤਾਂ ਉਹ ਹੋਣਾ ਹੀ ਹੋਣਾ ਹੈ, ਜਨਰਲ ਇਜਲਾਸ ਤੇ ਪ੍ਰਧਾਨਗੀ ਦੀ ਚੋਣ। ਹੁਣ ਇਹਦੇ ਚ ਕੀ ਆ ਕਿ ਆਮੋ ਸਾਹਮਣੇ ਫੇਰ ਉਹੀ ਦੋ ਦਾਅਵੇਦਾਰ ਧਾਮੀ ਸਾਹਿਬ ਅਤੇ ਬੀਬੀ ਜਗੀਰ ਕੌਰ। ਹੁਣ ਇਹਨਾਂ ਨੇ
ਦੋਸ਼ ਇਹ ਲਾਇਆ ਕਿ ਸਰਕਾਰ ਵੱਲੋਂ ਸਪਾਂਸਰਡ, ਮਤਲਬ ਕਿ ਕੁਝ ਲੋਕ ਜਾਂ ਕਹਿ ਲਓ ਕਿ ਕੁਝ ਤਾਕਤਾਂ ਜਿਹੜੀਆਂ ਨੇ ਉਹ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੀਆਂ। ਉਹ ਕਹਿੰਦੇ ਆ ਕਿ ਸਿੱਖ ਸੰਗਠਨਾਂ ਤੇ ਜਾਂ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਨ ਲਈ ਪੰਥ ਵਿਰੋਧੀ ਤਾਕਤਾਂ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀਆਂ ਜੀ ਜੀ, ਤੇ ਖਾਲਸਾ ਪੰਥ ਨੂੰ ਏਕਤਾ ਦੇ ਨਾਲ ਸੁਚੇਤ ਰਹਿਣ ਦੀ ਵੀ ਜ਼ਰੂਰਤ ਹੈ। ਖੈਰ ਗੱਲ ਜੇ ਆਪਾਂ ਦੇਖੀਏ ਇਹਨਾਂ ਦੀ ਸ਼ੁਰੂਆਤ ਦੇ ਵਿੱਚ ਜੋ ਇਹ ਗੱਲ ਕਹਿ ਰਹੇ ਆ ਕਿ ਬਈ ਠੀਕ ਆ, ਹੁਣ ਇੱਕ ਦੋਸ਼ ਹੋਰ ਲੱਗ ਰਿਹਾ ਇਹ ਆ ਕਿ ਇਹ ਕਹਿੰਦੇ ਆ ਕਿ ਸਾਡੇ ਜਿਹੜੇ ਮੈਂਬਰ ਆ ਉਹਨਾਂ ਨੂੰ ਤੋੜਨ ਵਾਸਤੇ ਪੇਸ਼ਕਸ਼ਾਂ ਆ ਰਹੀਆਂ, ਉਹੀ ਗੁਜਰਾਤ ਲੌਬੀ ਮਾਡਲ ਜੀ। ਯਾਨੀ ਪੇਸ਼ਕਸ਼ਾਂ ਕੀ ਭਾਵ ਕਿ ਤੁਸੀਂ ਟੈਚੀ ਚੱਕੋ, ਝੋਲਾ ਚੱਕੋ ਤੇ ਇਧਰ ਆ ਜਾਓ। ਤੇ ਇੱਕ ਦੋਸ਼ ਕਥਿਤ ਤੌਰ ਤੇ ਇਹ ਵੀ ਆ ਪ੍ਰਵੀਨ ਜੀ, ਜਿਹੜਾ ਬੜਾ ਮਤਲਬ ਕਿ ਅਜੀਬ ਗਰੀਬ ਵੀ ਲੱਗਦਾ, ਅਜੀਬੋ ਗਰੀਬ ਵੀ ਲੱਗਦਾ ਜੀ, ਉਹ ਇਹ ਆ ਕਿ ਪੰਜਾਬ ਸਰਕਾਰ ਦੀ ਅਫਸਰਸ਼ਾਹੀ ਯਾਨੀ ਦੋਸ਼ ਮੁਤਾਬਕ ਉਹ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੀ ਹੈ। ਇਹਨਾਂ ਦੇ 2-3 ਵੱਡੇ ਜਿਹੜੇ ਆ ਉਹ ਦੋਸ਼ ਆ। ਐਤਕੀ ਕੁਝ ਪੱਤਰਕਾਰ ਤੇ ਇਹ ਵੀ ਦਾਅਵਾ ਕਰ ਰਹੇ ਨੇ, ਉਹਨਾਂ ਦੀ ਆਪਣੀ ਜਾਣਕਾਰੀ ਹੋਏਗੀ ਕਿ ਬੀਬੀ ਜਗੀਰ ਕੌਰ 90 ਵੋਟਾਂ ਦਾ ਜੁਗਾੜ ਕਰ ਸਕਦੀ। ਠੀਕ ਹੈ, ਮੇਰੇ ਲਈ ਹਾਲਾਂਕਿ ਇਹ ਅੰਕੜਾ ਮੰਨਣ ਯੋਗ ਨਹੀਂ ਫਿਲਹਾਲ, ਪਰ ਅੰਦਰ ਖਾਤੇ ਦੀਆਂ ਗੱਲਾਂ ਤੇ ਸਾਰੀਆਂ ਅਕਾਲੀਆਂ ਦੇ ਕੋਲ ਹੈ, ਧਾਮੀ ਸਾਹਿਬ ਦੇ ਕੋਲ ਹੈ, ਕਿਉਂਕਿ ਇਹਨਾਂ ਨੂੰ ਪਲ ਦਰ ਪਲ ਸੂਚਨਾਵਾਂ ਮਿਲਦੀਆਂ ਰਹਿੰਦੀਆਂ। ਬਿਰਸਾ ਸਿੰਘ ਵਲਟੋਆ ਨੇ ਕੀ ਕਿਹਾ ਸੀ, ਤੁਹਾਨੂੰ ਯਾਦ ਹੋਣਾ, ਜਿੱਥੋਂ ਵਖੇੜਾ ਪਿਆ ਸੀ ਕਿ ਸਾਨੂੰ ਕੁਝ ਸੋਰਸਸ ਨੇ ਦੱਸਿਆ ਕਿ ਅਜਿਹਾ ਹੋ ਰਿਹਾ। ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਤੌਰ ਤੇ ਸਾਈਡਲਾਈਨ ਕਰਨ ਲਈ ਯਤਨ ਹੋ ਰਿਹਾ, ਆਹੀ ਤਾਂ ਗੱਲ ਹੋਈ ਸੀਗੀ ਨਾ। ਤੇ ਇੱਥੋਂ ਹੀ ਤੇ ਵਿਵਾਦ ਜਿਹੜਾ ਪਿਛਲਾ ਪ੍ਰਕਰਨ ਆਪਾਂ ਦੇਖਿਆ, ਉੱਥੋਂ ਤੇ ਵਿਵਾਦਤ ਪ੍ਰਕਰਨ ਸ਼ੁਰੂ ਹੋਇਆ। ਤਾਂ ਇਹ ਹੁਣ ਜਿਹੜੀ ਕਹਾਣੀ ਆ, ਕਹਾਣੀ ਫਿਰ ਮੁੜ ਘੁੜ ਕੇ ਉੱਥੇ ਖਲੋ ਜਾਂਦੀ ਆ। ਹੁਣ ਜਿਵੇਂ ਆਪਾਂ ਕਹਿ ਲਈਏ ਪਿਛਲੀ ਵਾਰੀ ਵੀ ਇਹਨਾਂ ਨੇ ਕੁਝ ਦੋਸ਼ ਇਸੇ ਕਿਸਮ ਦੇ ਲਾਏ ਸੀਗੇ, ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਹੋਰ ਵੀ ਸਵਾਲ ਪੈਦਾ ਹੁੰਦਾ ਕਿ ਜੇ ਦੋਸ਼ ਸਹੀ ਆ ਤੇ ਐਸਜੀਪੀਸੀ ਮੈਂਬਰਾਂ ਨੂੰ ਤੋੜਨ ਵਾਸਤੇ ਪੰਜਾਬ ਸਰਕਾਰ ਦੀ ਅਫਸਰਸ਼ਾਹੀ ਜਾਂ ਪੁਲਿਸ ਕਿਉਂ ਐਕਟਿਵ ਹੈ? ਕੀ ਆਮ ਆਦਮੀ ਪਾਰਟੀ ਐਸਜੀਪੀਸੀ ਸੰਭਾਲਣਾ ਚਾਹੁੰਦੀ ਆ ਜਾਂ ਉਹ ਹੈਲਪ ਕਰ ਰਹੀ ਆ? ਤੇ ਹੈਲਪ ਕਿਹਦੀ ਹੋ ਰਹੀ ਆ ਬਈ? ਇਹ ਬੜਾ ਵੱਡਾ ਸਵਾਲ ਤੇ ਗੁੰਝਲਦਾਰ ਸਵਾਲ ਹੈ। ਤੇ ਤੁਸੀਂ ਇੱਕ ਚੀਜ਼ ਹੋਰ ਵੀ ਵੇਖੋ, ਕਿ ਪਿਛਲੀ ਵਾਰੀ ਇੱਕ ਆਡੀਓ ਵੀ ਵਾਇਰਲ ਹੋ ਗਈ ਸੀ ਅਕਾਲੀਆਂ ਦੇ ਪੁਰਾਣੇ ਸਾਥੀ ਤੇ ਭਾਜਪਾ ਚ ਨਵੇਂ ਗਏ ਪ੍ਰੋਫੈਸਰ ਦੀ। ਅੱਜ ਵੀ ਵੈਸੇ ਐਸਜੀਪੀਸੀ ਤੇ ਆਰਪੀ ਸਿੰਘ ਆਰਐਸਐਸ ਵਾਲੇ ਜਿਹੜੇ ਆ ਆਮੋ ਸਾਹਮਣੇ ਹੋ ਗਏ। ਉਹਨਾਂ ਨੇ ਕਹਿ ਦਿੱਤਾ ਕਿ ਐਸਜੀਪੀਸੀ ਇੱਕ ਦਿਨ ਕ੍ਰਿਸਚੀਅਨ ਕਮੇਟੀ ਬਣ ਜਾਏਗੀ। ਇਹਨਾਂ ਨੇ ਕਿਹਾ ਕਿ ਮਾਫੀ ਮੰਗੋ, ਨਹੀਂ ਤੇ ਅਸੀਂ ਨੋਟਸ ਭੇਜ ਰਹੇ ਹਾਂ ਫੌਰੀ। ਤਾਂ ਉਹਨਾਂ ਨੂੰ ਮਾਫੀ ਮੰਗਣੀ ਪਈ, ਕਾਫੀ ਇੱਥੇ ਤਲਖੀ ਹੋਈ ਆ। ਤਾਂ ਅੰਦਰ ਖਾਤੇ ਤੇ ਇਹਨਾਂ ਨੂੰ ਧੁੱਕੂ ਲੱਗਿਆ ਜੇ ਆਪਾਂ ਦੇਖੀਏ, ਕਿਉਂਕਿ ਅੱਗੇ ਵੀ ਐਸਜੀਪੀਸੀ ਦੇ ਜਿਹੜੇ ਧਾਮੀ ਸਾਹਿਬ, ਇਹਨਾਂ ਦੀ ਇੱਕ ਸਿਫਤ ਆ ਪ੍ਰਵੀਨ ਜੀ, ਐਵੇਂ ਠੀਕ ਆ ਝੁਕਾਅ ਉਹਨਾਂ ਦਾ ਜਿੱਧਰ ਹੈਗਾ, ਸਪੋਰਟ ਜਿੱਧਰ ਹੈਗੀ ਆ, ਸਭ ਆਪਾਂ ਨੂੰ ਪਤਾ, ਕਹਿਣ ਤੇ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਪਰ ਕੁਝ ਮਾਮਲਿਆਂ 'ਚ ਬੜਾ ਰੰਮੇ ਨਾਲ ਬੋਲਦੇ ਆ, ਸ਼ਾਇਸਤਗੀ ਨਾਲ ਬੋਲਦੇ ਆ, ਤੇ ਕੁਝ ਉਹਨਾਂ ਦੇ ਕੋਲ ਆਪਣੀਆਂ ਦਲੀਲਾਂ ਅੱਛੀਆਂ ਹੁੰਦੀਆਂ ਨੇ। ਉਹਨਾਂ ਨੇ ਐਸਜੀਪੀਸੀ ਦੇ ਜਦੋਂ ਵੋਟ ਬਣ ਰਹੇ ਸੀਗੇ, ਤੁਹਾਨੂੰ ਯਾਦ ਹੋਣਾ ਹੈ, ਉਦੋਂ ਇੱਕ ਸ਼ੰਕਾ ਜ਼ਾਹਰ ਕੀਤਾ ਸੀਗਾ ਕਿ ਵੋਟਾਂ ਗਲਤ ਬਣ ਰਹੀਆਂ। ਤੇ ਮੈਂ ਅੰਕੜੇ ਇਕੱਠੇ ਕਰਕੇ 2-3 ਲੱਖ ਵੋਟਾਂ ਜਿਸ ਤਰ੍ਹਾਂ ਦਾ ਫਰਕ ਸੀਗਾ, ਉਹ ਬਾਅਦ ਦੇ ਵਿੱਚ ਸ਼ਾਇਦ ਇੱਥੇ ਵੀ ਦੱਸਿਆ ਸੀ, ਕੁਝ ਹੋਰ ਆਪਣੇ ਮੰਚਾਂ ਤੇ ਵੀ ਦੱਸ ਦਿੱਤਾ ਕਿ ਫਰਕ ਸੀ ਜੀ। ਤੇ ਮਤਲਬ ਕਿ ਸਾਡੇ ਕੋਲ ਖੁਦ ਟੀਚਰਾਂ ਨੇ ਮੈਨੂੰ ਮੇਲ ਕੀਤੇ, ਜਦ ਮੈਂ ਉਹ ਬਣਾਈ ਰਿਪੋਰਟ, ਉਹਨਾਂ ਨੇ ਕਿਹਾ ਵਾਕਿਆ ਸਾਨੂੰ ਕਿਹਾ ਗਿਆ ਕਿ ਚੱਕ ਕੇ ਤੁਸੀਂ ਕੌਰ ਸਿੰਘ ਜੋ ਵੀ ਤੇ ਬਣਾਓ ਸਹੀ। ਤੇ ਵਿੱਚ ਪ੍ਰੇਮੀਆਂ ਨੇ ਰੌਲਾ ਪਾ ਲਿਆ, ਕਹਿੰਦੇ ਸਾਡੀ ਵੋਟ ਵੀ ਬਣਾ ਰਹੇ।
ਇਸ ਤਰ੍ਹਾਂ ਹੋਇਆ ਪ੍ਰਵੀਨ ਜੀ। ਤਾਂ ਖੈਰ ਅੰਦਰ ਖਾਤੇ ਤੇ ਟਰਾਈਆਂ ਚੱਲ ਪਈਆਂ। ਤਾਂ ਉਹ ਮੈਂ ਤੁਹਾਨੂੰ ਕਹਿੰਦਾ ਸੀਗਾ, ਵਾਰ-ਵਾਰ ਕਹਿੰਦਾ ਸੀਗਾ ਕਿ ਦੇਖ ਲਓ ਹੁਣ ਇਹ ਤੇ ਸਿੱਧੇ ਮੂੰਹ ਨਹੀਂ ਕਹਿੰਦੇ, ਮੈਂ ਕਹਿ ਸਕਦਾ ਕਿ ਜੋ ਮੈਂ ਤੁਹਾਨੂੰ ਕਹਿੰਦਾ ਸੀਗਾ ਕਿ ਅਕਾਲੀ ਦਲ ਦੇ ਨਾਲ ਸਮਝੌਤੇ ਦਾ ਰੌਲਾ ਪਾ ਰਹੇ ਨੇ ਚੰਦੂ ਮਾਜਰਾ, ਕਿ ਅਕਾਲੀ ਦਲ ਦਾ ਸਮਝੌਤਾ ਜੀ ਗੁਪਤ ਰੂਪ ਚ ਅਮਿਤ ਸ਼ਾਹ ਨਾਲ ਲਿਆ, ਜਿਹੜਾ ਬੰਦਾ ਖੁਦ ਪ੍ਰਚਾਰ ਕਰਕੇ ਆਇਆ ਜੰਮੂ ਕਸ਼ਮੀਰ ਚ। ਜੀ ਜੀ। ਪਰ ਅਸਲ ਦੇ ਵਿੱਚ ਇੱਥੇ ਹੀ ਗੇਮ ਖੜਦੀ ਆ ਕਿ ਅਲਾਈਅੰਸ ਦੀ ਸੰਭਾਵਨਾ ਕਿਸ ਦੇ ਨਾਲ ਆ। ਤੋ ਇਹ ਸਾਰੀ ਗੇਮ ਆ, ਲੈਟਸ ਸੀ, ਦੇਖਦੇ ਆ ਕਿ ਇਸ ਗੇਮ ਦੇ ਵਿੱਚ ਕੌਣ ਜਿੱਤਦਾ। ਤੇ ਗੇਮ ਤੇ ਕਹਿ ਲਓ ਕਿ ਇਸ ਵੇਲੇ ਐਸਜੀਪੀਸੀ ਦੇ ਪ੍ਰਬੰਧ ਨੂੰ ਆਪਣੇ ਹੱਥਾਂ ਹੇਠ ਲੈਣ ਦੀ ਆ। ਜੀ, ਕਿਸਾਨਾਂ ਵੱਲੋਂ ਚੱਕਾ ਜਾਮ ਜਿਹੜਾ ਕਿ ਆਪਾਂ ਪਿਛਲੇ 5-6 ਦਿਨਾਂ ਤੋਂ ਗੱਲ ਕਰ ਹੀ ਰਹੇ ਸੀ ਕਿ ਇਹ ਹਾਲਾਤ ਬਣ ਜਾਣਗੇ, ਉਹ ਹਾਲਾਤ ਬਣ ਗਏ ਨੇ। ਤਰਾਹ ਹੋਈ ਪਈ ਆ ਪੂਰੇ ਪੰਜਾਬ ਦੇ ਅੰਦਰ, ਲੋਕ ਤੰਗ ਨੇ, ਕਿਸਾਨਾਂ ਨੂੰ ਕਈ ਥਾਈਂ ਗਾਲਾਂ ਵੀ ਕੱਢ ਰਹੇ ਨੇ, ਮੰਦਾ ਚੰਗਾ ਵੀ ਬੋਲ ਰਹੇ ਨੇ, ਝੜਪਾਂ ਵੀ ਹੋ ਰਹੀਆਂ ਨੇ। ਜੀ ਨਹੀਂ, ਇਹ ਠੀਕ ਹੈ ਗੱਲ ਪ੍ਰਵੀਨ ਜੀ ਤੁਹਾਡੀ ਜੀ। ਮੈਂ ਥੋੜਾ ਜਿਹਾ ਅੱਜ ਕਿਸਾਨਾਂ ਦੇ ਨਾਲ ਜਾਵਾਂਗਾ। ਉਹਦਾ ਇੱਕ ਕਾਰਨ ਆ, ਵੈਸੇ ਮੈਂ ਤਲਖ ਥੋੜਾ ਬੋਲਦਾ ਹੁੰਦਾ ਇਹਨਾਂ ਆਗੂਆਂ ਦੇ ਖਿਲਾਫ, ਪਰ ਅੱਜ ਮੇਰੀ ਹਮਦਰਦੀ ਆ ਕਿਉਂਕਿ ਡੇਲੀ ਦਾਣਾ ਮੰਡੀ ਚੋਂ ਲੰਘ ਕੇ ਜਾਈਦਾ ਹੈ, ਡੇਲੀ ਆਪਣਿਆਂ ਨਾਲ ਗੱਲ ਹੁੰਦੀ ਆ। ਦੇਖੋ ਦੀਵਾਲੀ ਦਾ ਦਿਨ ਤਿਉਹਾਰ ਆ, ਸਾਡੇ ਵਰਗੇ ਤੇ ਤੁਹਾਡੇ ਵਰਗਿਆਂ ਨੂੰ ਕਹਿ ਸਕਦੇ ਆ ਕਿ ਪਾ ਦਿਓ ਬਈ ਤਨਖਾਹ, ਪਾ ਦਿਓ, ਆਹ ਕਰ ਦਿਓ, ਹੈਲਪ ਕਰ ਲਓ। ਪਰ ਜਿਹੜੇ ਬੰਦੇ ਨੂੰ 7 ਮਹੀਨੇ ਪਹਿਲਾਂ ਪੈਸੇ ਚਾਹੀਦੇ ਸਨ ਜੀ, ਬਿਲਕੁਲ, ਉਹ ਕਿੱਧਰ ਜਾਵੇ? ਉਹ ਕਿੱਧਰ ਜਾਵੇ? ਦੀਵਾਲੀ ਹੈ, ਬੱਚੀ ਨੂੰ ਸੂਟ ਦੇਣਾ, ਦਵਾਈਆਂ ਦਾ ਪ੍ਰਬੰਧ ਕਰਨਾ, ਕੋਈ ਬੱਚੇ ਨੂੰ ਪਟਾਕੇ ਲੈ ਕੇ ਦੇਣੇ ਆ, ਵਿਆਹ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ, ਦਿਵਾਲੀ ਸ਼ੁਰੂ ਹੈ। ਆੜਤੀਆ ਵੀ ਨਹੀਂ ਨਾ ਦਿੰਦਾ, ਆੜਤੀਆ ਵੀ ਕੀ ਕਰੇ, ਉਹ ਤਾਂ ਦੇ ਦੇ ਕੇ ਹੰਬਿਆ ਪਿਆ ਨਾ। ਉਹਨੇ ਵੀ ਕਹਿਣਾ ਕਿ ਪੇਮੈਂਟ ਆ ਜਾਏਗੀ, 2 ਦਿਨ ਰੁਕ ਜਾ, 4 ਦਿਨ ਰੁਕ ਜਾ। ਆੜਤੀਆ ਨੂੰ ਵੀ ਨਾ ਫੋਰਸ ਕੀਤਾ ਜਾ ਸਕਦਾ। ਆੜਤੀ ਆਪਣੀ ਥਾਂ ਤੇ ਮਜਬੂਰ, ਕਿਉਂਕਿ ਉਹਨੇ ਪੈਸਾ ਵੰਡ ਦਿੱਤਾ ਆਪਣੇ ਫਾਰਮਰਸ ਦੇ ਵਿੱਚ, ਠੀਕ ਹੈ ਨਾ ਜੀ। 6 ਮਹੀਨੇ ਉਹਨੇ ਵੰਡਿਆ। ਤਾਂ ਗੱਲ ਇਹ ਆ ਕਿ ਇਹ ਦੋਨੇ ਮਜਬੂਰ ਹੋ ਜਾਂਦੇ ਨੇ। ਤਾਂ ਹੁਣ ਮੇਰੀ ਹਮਦਰਦੀ ਇਹਨਾਂ ਦੇ ਨਾਲ ਹੈ, ਪਰ ਦੂਜੇ ਪਾਸੇ ਖੱਜਲ ਖੁਆਰੀ ਵਾਕਿਆ ਪ੍ਰਵੀਨ ਜੀ ਬਹੁਤ। ਜਦ ਉਹਨਾਂ ਨੂੰ ਦੇਖਦੇ ਆ ਤੇ ਬਈ ਫਿਰ ਦਿਲ ਕਰਦਾ ਕਿ ਇਹਨਾਂ ਦੇ ਨਾਲ ਵੀ ਖਲੋਈਏ, ਇਹ ਵੀ ਤੇ ਸਾਡੇ ਹੀ ਆ। ਕੋਈ ਕਿਤੇ ਲਾਸ਼ ਜਾਂਦੀ ਆ, ਉਹ ਫਸ ਜਾਂਦੀ ਆ, ਉਹਨੂੰ ਕਢਾਇਆ ਜਾਂਦਾ। ਕਿਤੇ ਆਪਰੇਸ਼ਨ ਹੋਇਆ ਮਾਂ ਦਾ, ਪੁੱਤ ਲੈ ਕੇ ਜਾ ਰਿਹਾ, ਉਹ ਕਹਿੰਦਾ ਕਿ ਮੈਂ ਤੇ ਹਸਪਤਾਲ ਪਹੁੰਚਣਾ ਹਰ ਹਾਲਤ ਦੇ ਵਿੱਚ, ਮੈਨੂੰ ਜੋ ਮਰਜ਼ੀ। ਤੇ ਪੁਲਿਸ ਵਾਲਿਆਂ ਨਾਲ ਉਲਟਾ ਉਹਨੂੰ ਹਿਰਾਸਤ 'ਚ ਲੈਣ ਦਾ ਯਤਨ ਕਰਦਾ, ਤੇ ਫਿਰ ਕਿਸਾਨ ਉਹਦੇ ਨਾਲ ਖੜਦੇ ਆ ਕਿ ਨਹੀਂ, ਐਸਾ ਨਹੀਂ ਹੋਣ ਦਿਆ। ਜੀ ਜੀ, ਮਤਲਬ ਕਿ ਇਹ ਸੀਨ ਵੱਖ-ਵੱਖ ਥਾਵਾਂ ਤੇ ਵੇਖਣ ਨੂੰ ਮਿਲਦੇ ਆ। ਬਹੁਤ ਖੱਜਲ ਖੁਆਰੀ ਹੈ, ਪਰ ਜਿਹੜਾ ਬੰਦਾ 25 ਦਿਨ ਤੋਂ ਖੱਜਲ ਖੁਆਰੀ ਫੇਸ ਕਰ ਰਿਹਾ ਸੀ, ਜੇ ਉਹਦੀ ਖੱਜਲ ਖੁਆਰੀ ਦੇਖਦੇ ਤੇ ਫਿਰ ਮਨ ਉਹਦੇ ਵਾਸਤੇ ਵੀ ਰੋਂਦਾ। ਜੀ ਜੀ, ਬਿਲਕੁਲ, ਉਹ ਘਰ ਜਾਵੇ। ਤੇ ਜੇ ਇਹਨਾਂ ਨੂੰ ਵੇਖਦੇ ਆ ਤੇ ਇਹਨਾਂ ਨੂੰ ਆਖਦੇ ਕਿ 5 ਮਿੰਟ ਦੀ ਵੀ ਖੱਜਲ ਖੁਆਰੀ ਔਖੀ ਹੈ। ਕੋਈ ਮਰੀਜ਼ ਹੈ, ਕੋਈ ਬੱਚਾ ਹੈ ਜਿਹਨੇ ਗਾਂ ਜਾ ਕੇ ਕੋਈ ਪੇਪਰ ਦੇਣਾ ਹੈ, ਜਵਾਨ ਹੈ, ਕੋਈ ਕਿਸੇ ਨੇ ਕਿਤੇ ਜਾਣਾ, ਕਿਸੇ ਨੇ ਕਿਤੇ ਜਾਣਾ। ਸੋ ਦੇਖੋ, ਇੱਕ ਚੀਜ਼ ਆ, ਮੈਂ ਅੱਜ ਕੁਛ ਆੜਤ ਜਾਂ ਕਹਿ ਲਓ ਕਿ ਇਸ ਤਰ੍ਹਾਂ ਦੇ ਕਾਰੋਬਾਰਾਂ ਨਾਲ ਜੁੜੇ ਬੰਦਿਆਂ ਨਾਲ ਗੱਲ ਕੀਤੀ, ਤਾਂ ਉਹਨੇ ਆਖਿਆ ਕਿ ਜਿਵੇਂ ਹੀ ਕੇਂਦਰ ਦੇ ਨਾਲ ਗੱਲਬਾਤ ਹੋਈ ਆ ਤੇ ਅੱਜ ਮੂਵਮੈਂਟ ਹੋਣ ਲੱਗ ਪਈ ਹੈ ਜੀ। ਤੇ ਆਪਾਂ ਕੱਲ ਵੀ ਸ਼ਾਇਦ ਗੱਲ ਕੀਤੀ ਸੀ ਪ੍ਰਵੀਨ ਜੀ, ਬਿੱਟੂ ਦੀ ਮੁਲਾਕਾਤ ਵਾਲੀ। ਅੱਜ ਤਾਂ ਕੈਪਟਨ ਸਾਹਿਬ ਵੀ ਤੁਰੇ ਫਿਰਦੇ ਮੰਡੀਆਂ 'ਚ। ਬਿਲਕੁਲ, ਫਿਰ ਆਉਣਾ ਹੀ ਪਏਗਾ ਨਾ, ਫਿਰ ਕ੍ਰੈਡਿਟ ਤੇ ਲੈਣਾ ਪਏਗਾ, ਕਿਉਂਕਿ ਰੈਕ ਲੱਗਣੇ ਸਟਾਰਟ ਹੋ ਗਏ ਨਾਲ ਦੀ। ਇਹ ਕਮਾਲ ਦੀ ਗੱਲ ਹੈ, ਰੈਕ ਇੱਥੇ ਸਾਡੇ ਵੀ ਮੰਡੀ 'ਚ ਲੱਗੇ ਆ। ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਥੋੜੀ ਮੂਵਮੈਂਟ ਸਟਾਰਟ ਹੋ ਗਈ, ਥੋੜੀ ਲਿਫਟਿੰਗ ਸਟਾਰਟ ਹੋ ਗਈ, ਖਰੀਦ ਚਾਲੂ ਹੋ ਗਈ ਆ। ਤੇ ਜਦੋਂ ਖਰੀਦ ਚਾਲੂ ਹੋ ਗਈ, ਪ੍ਰੋਬਲਮ ਸਿਰਫ ਲਿਫਟਿੰਗ ਦੀ ਆ। ਤੇ ਜੇ ਚੌਲ ਰੈਕ ਤੁਰ ਪਏ ਤੇ ਥਾਂ ਬੰਨੀ ਸਟਾਰਟ ਹੋ ਗਈ। ਕੁਛ ਵਾਫਰ ਵੀ ਲੱਗ ਜਾਏਗਾ ਚੌਲ ਪਰ ਕੋਈ ਫਰਕ ਨਹੀਂ, ਝੋਨਾ ਵਾਫਰ ਵੀ ਲੱਗ ਜਾਏਗਾ। ਤੇ ਕਿਉਂਕਿ ਜੇ ਮੂਵਮੈਂਟ ਮੁਸਲਸਲ ਹੁੰਦੀ ਰਹੇਗੀ, ਲਗਾਤਾਰ ਹੁੰਦੀ ਰਹੇਗੀ, ਤਾਂ ਜਿੱਥੇ ਵਾਫਰ ਪਿਆ ਉੱਥੇ ਜਗ੍ਹਾ ਬਣ ਜਾਏਗੀ 1-2 ਦਿਨ ਤੱਕ। ਸੋ ਇਸ ਕਰਕੇ ਥੋੜੀ ਉਮੀਦ ਤੇ ਜਾਗੀ ਆ, ਪਰ ਮੇਰੇ ਖਿਆਲ ਦੇ ਨਾਲ ਕਿਸਾਨ ਆਗੂਆਂ ਨੂੰ ਥੋੜਾ ਜਿਹਾ ਹੁਣ ਦੇਖਣਾ ਪੈਣਾ ਕਿ ਤੁਸੀਂ ਭਾਵੇਂ ਕਸ਼ਟ ਪਿੰਡੇ ਤੇ ਜ਼ਿਆਦਾ ਸਹਿ ਲਓ, ਪਰ ਲੋਕਾਂ ਨੂੰ ਹੁਣ ਜ਼ਿਆਦਾ ਕਸ਼ਟ ਨਾ ਦਿਓ, ਕਿਉਂਕਿ ਲੋਕ ਤੁਹਾਡੇ ਗੱਲ ਪੈਣ ਨੂੰ ਆ ਰਹੇ। ਹੁਣ ਤੁਸੀਂ ਦੇਖੋ ਪ੍ਰਵੀਨ ਜੀ, ਪਿਛਲਾ ਬੰਦ ਜਿਹੜਾ ਸੀਗਾ ਨਾ 3 ਘੰਟਿਆਂ ਦਾ ਸੀਗਾ, ਮੇਰੇ ਬੱਚੇ ਦਾ ਮੈਚ ਸੀਗਾ, ਤੇ ਮੈਨੂੰ ਵੀ ਪੁਲਿਸ ਵਾਲੇ ਨਾਲ ਬੈਸਣਾ ਪਿਆ।
ਮੈਂ ਆਖਿਆ ਮੈਂ ਕਿਸਾਨਾਂ ਨੂੰ ਆਪੇ ਰਜ਼ਾਮੰਦ ਕਰਾਂਗਾ, ਤੂੰ ਮੈਨੂੰ ਅੱਗੇ ਤੇ ਜਾਣ ਦੇ। ਉਹ ਕਹਿੰਦਾ ਮੈਂ ਅੱਗੇ ਵੀ ਨਹੀਂ ਜਾਣ ਦੇਣਾ। ਮੈਂ ਆਖਿਆ ਤੇਰੀ ਐਸੀ ਕੈਸੀ, ਮੈਂ ਇੰਨਾ ਟੈਕਸ ਦੇਣਾ, ਇੰਨੇ ਦੀ ਮੇਰੀ ਕਾਰ ਆ, ਇੰਨੇ ਦਾ ਮੈਂ ਪੈਟਰੋਲ ਤੇ ਵੈਟ ਦੇਣਾ, ਮੈਨੂੰ ਤੂੰ ਕਿੱਦਾਂ ਰੋਕ ਸਕਦਾ? ਰੋਕ ਤੂੰ ਉਹਨਾਂ ਨੂੰ ਜਿਨ੍ਹਾਂ ਨੇ ਰੋਡ ਬਲੌਕ ਕੀਤਾ। ਫਿਰ ਕਹਿੰਦਾ ਮੈਂ ਤੈਨੂੰ ਲੰਘਾ ਦੇਣਾ, ਜੇ ਤੈਨੂੰ ਉਹਨਾਂ ਨੇ ਲੰਘਣ ਨਾ ਦਿੱਤਾ ਫਿਰ ਮੈਂ ਵਾਪਸ ਨਹੀਂ ਆਉਣ ਦੇਣਾ ਬੈਰੀਕੇਡ। ਮੈਂ ਕਿਹਾ ਵੀ ਬਿਪਤਾ ਸਾਹਿਬ, ਮੈਂ ਕਿਹਾ ਤੂੰ ਲੰਘਾ ਦੇ। ਫਿਰ ਮੈਂ ਵੀ ਉਦਾਂ ਦਾ ਹੋ ਗਿਆ ਜਿੱਦਾਂ ਦਾ ਹੋਣਾ ਚਾਹੀਦਾ। ਮੈਂ ਕਿਹਾ ਤੂੰ ਲੰਘਾ ਤੇ ਸਹੀ ਫਿਰ ਭਰਾ। ਤਾਂ ਉੱਥੇ ਜਾ ਕੇ ਮੈਂ ਕਿਸਾਨ ਆਗੂਆਂ ਨੂੰ ਕਿਹਾ ਕਿ ਸਰ ਮੇਰੇ ਬੱਚੇ ਦਾ ਮੈਚ ਹੈ, ਮੈਂ ਜਾਊਂਗਾ ਹਰ ਹਾਲਤ, ਟਪਾਉਣਾ ਪੈਣਾ, ਮੈਂ ਆਪਣੇ ਬੱਚੇ ਦਾ ਮੈਚ ਨਹੀਂ ਛਡਵਾ ਸਕਦਾ, ਨਹੀਂ ਤਾਂ ਸਾਰੀ ਜ਼ਿੰਦਗੀ ਉਹ ਤੁਹਾਡੇ ਨਾਲ ਨਫ਼ਰਤ ਕਰੇਗਾ ਜੀ। ਤੇ ਮੈਂ ਲੰਘਿਆ ਉੱਥੋਂ, ਸਾਰੇ ਉਹ ਮੈਨੂੰ ਜਾਣਦੇ ਸੀ। ਮੈਂ ਕਿਹਾ ਮੈਂ ਉਹ ਬੰਦਾ ਤੁਹਾਡੇ ਨਾਲ ਦਰੀਆਂ ਤੇ ਬਹਿੰਦਾ ਰਿਹਾ, ਪਰ ਤੁਹਾਨੂੰ ਵੀ ਵੇਖਣਾ ਪਏਗਾ, ਬੱਚਿਆਂ ਨੂੰ, ਮਰੀਜ਼ਾਂ ਨੂੰ ਉੱਥੇ ਛੋਟ ਤੇ ਨਹੀਂ ਪਏਗੀ ਤੁਹਾਨੂੰ। ਬਿਲਕੁਲ। ਇਹਨੂੰ ਮਨੁੱਖੀ ਚੇਨ ਬਣਾ ਕੇ ਲਗਾਇਆ ਕਿ ਨਹੀਂ ਇਹ ਜ਼ਰੂਰੀ ਹੈ, ਅਸੀਂ ਬੱਚੇ ਵਾਸਤੇ ਲੰਘਾ ਰਹੇ ਹਾਂ, ਤੈਨੂੰ ਨਹੀਂ ਲੰਘਾ ਰਹੇ, ਤੂੰ ਸਾਡਾ ਸਾਥੀ ਹੈ, ਤੈਨੂੰ ਨਹੀਂ ਪਰ ਬੱਚੇ ਨੂੰ ਲੰਘਾ ਰਹੇ। ਤਾਂ ਮਤਲਬ ਕਿ ਇਸ ਤਰ੍ਹਾਂ ਦੀ ਸਮੱਸਿਆ ਜੇ ਤੁਸੀਂ ਵੇਖ ਲਓ ਕਿ ਮੇਰੇ ਵਰਗੇ ਬੰਦੇ ਨੂੰ ਆਉਂਦੀ ਹੈ ਨਾ ਪ੍ਰਵੀਨ ਜੀ, ਕਿ ਮੈਨੂੰ ਵੀ ਜਾ ਕੇ ਮਿਹਨਤ ਕਰਨੀ ਪੈਂਦੀ ਹੈ ਜਾਂ ਕੁਝ ਵੀ ਕਰਨਾ ਪੈਂਦਾ, ਤਾਂ ਆਮ ਬੰਦੇ ਨੂੰ ਕਿੰਨੀ ਸਮੱਸਿਆ ਆਉਂਦੀ ਹੈ। ਪੁਲਿਸ ਵਾਲੇ ਆਪ ਹੀ ਬੈਰੀਕੇਡਾਂ ਤੋਂ, ਹੋ ਸਕਦਾ ਕਿਸਾਨ ਆਗੂ ਸਹਿਮਤ ਹੋਣ ਕਿ ਚਲੋ ਜਿਹੜੇ ਲੋੜਵੰਦ ਆ ਉਹਨਾਂ ਨੂੰ ਲੰਘਾਇਆ ਉਹਨਾਂ ਨੇ। ਮੈਂ ਦੱਸ ਰਿਹਾ ਸਰ, ਲੰਘਾਇਆ। ਜਦੋਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਜਾਂ ਮੈਂ ਜਾ ਕੇ ਕਿਹਾ ਕਿ ਸਰ ਮੈਂ ਤਾਂ ਜਾਣਾ ਹੀ ਆ, ਇਹ ਬੱਚੇ ਦਾ ਮੈਂ ਕਿਹਾ ਮੈਂ ਨਹੀਂ ਰੁਕੂੰਗਾ, ਕੋਈ ਦੁਨੀਆ ਦੀ ਕੋਈ ਤਾਕਤ ਆ ਜਾਏ, ਉਹਨਾਂ ਨੂੰ ਪਤਾ ਮੇਰਾ, ਮੇਰੇ ਲੋਕਲ ਸੀਗੇ, ਮੈਂ ਕਿਹਾ ਜੀ ਕੋਈ ਤਾਕਤ ਆ ਜਾਏ ਮੈਂ ਨਹੀਂ ਰੁਕੂੰਗਾ, ਆਪਦੇ ਬੱਚੇ ਲਈ ਤੇ ਜਾਵਾਂਗੇ। ਤਾਂ ਗੱਲ ਇਹ ਆ ਕਿ ਉਹੀ ਹੈ ਨਾ ਚੀਜ਼ਾਂ, ਮਜਬੂਰੀਆਂ ਸਭ ਦੀਆਂ ਹੁੰਦੀਆਂ। ਤਾਂ ਇਹ ਆ ਕਿ ਪੁਲਿਸ ਵਾਲੇ ਤੇ ਸਗੋਂ ਪੁਲਿਸ ਵਾਲੇ ਤੇ ਉਹਨਾਂ ਨਾਲੋਂ ਜ਼ਿਆਦਾ ਟਾਈਟ ਕਰ ਦਿੰਦੇ ਆ, ਆਮ ਬੰਦੇ ਨੂੰ ਜਾਣ ਹੀ ਨਹੀਂ ਦਿੰਦੇ। ਨਹੀਂ ਬਿਲਕੁਲ ਬਿਲਕੁਲ, ਤਾਂ ਇਹ ਦਿੱਕਤ ਹੈ ਕਿਸਾਨ ਆਗੂਆਂ ਦੇ। ਮੈਂ ਕਿਸਾਨ ਦੇ ਨਾਲ ਹਾਂ ਜੀ ਇਸ ਵੇਲੇ। ਪਤਾ ਹੈ ਕਿ 7 ਮਹੀਨੇ ਸਾਡੀ ਤਨਖਾਹ ਕਿਤੇ, ਜੇ ਆਪਾਂ ਦੇਖੀਏ ਛੇਤੀ ਕਿਤੇ ਕੋਈ 10 ਦਿਨ 20 ਦਿਨ ਪੈਸਾ ਕਿਤੇ ਸਾਡਾ ਲੇਟ ਹੋ ਜਾਏ ਅਦਾਰੇ ਤੋਂ 20 ਦਿਨ ਤੇ ਚੀਕ ਨਿਕਲ ਜਾਂਦੀ ਹੈ ਨਾ। ਤਾਂ ਜਿਹੜਾ 7 ਮਹੀਨੇ ਤੋਂ ਪੈਸੇ ਨੂੰ ਤਰਸ ਰਿਹਾ ਸਾਹਿਬ, ਤੇ ਆਪਦੀ ਕਿਰਤ, ਆਪਦਾ ਅਨਾਜ ਮੰਡੀ 'ਚ ਖਿਲਾਰ ਕੇ ਬੈਠਾ ਹੈ, ਤਾਂ ਸਾਡੀ ਹਮਦਰਦੀ ਤਾਂ ਉਹਦੇ ਨਾਲ ਜਾਣੀ ਚਾਹੀਦੀ ਹੈ। ਪਰ ਗੱਲ ਇਹ ਆ ਕਿ ਕਿਸਾਨ ਆਗੂਆਂ ਨੂੰ ਵੇਖਣਾ ਚਾਹੀਦਾ ਕਿ ਅੱਗੇ ਤੁਸੀਂ ਕਾਲ ਦਿੱਤੀ 3 ਘੰਟਿਆਂ ਦੀ, ਅੱਜ ਤੁਸੀਂ ਉਹਨੂੰ ਵਧਾ ਕੇ 4 ਘੰਟਿਆਂ ਦੀ ਕਰ ਦਿੱਤੀ। ਜੇ ਕਾਲ ਦੇਣੀ ਵੀ ਆ, ਬਲੌਕ ਕਰਨਾ, ਤੇ ਵੱਧ ਤੋਂ ਵੱਧ ਮੈਕਸਿਮਮ ਘੰਟੇ ਤੋਂ ਵੱਧ ਜਿਹੜਾ ਮੇਰੇ ਖਿਆਲ ਦੇ ਨਾਲ ਬਲੌਕੇਜ ਹੈ ਨਾ ਪ੍ਰਵੀਨ ਜੀ, ਉਹ ਬਹੁਤ ਉਹ ਜ਼ਿਆਦਤੀ ਹੋ ਜਾਂਦੀ ਹੈ। ਤੇ ਇਹਦੀ ਪਹਿਲੀ ਗੱਲ ਤਾਂ ਹੈ ਕਿ ਇਹ ਤੁਹਾਡਾ ਆਖਰੀ ਹਥਿਆਰ ਹੋਣਾ ਚਾਹੀਦਾ, ਪਹਿਲਾ ਨਹੀਂ। ਤੇ ਦੂਜੀ ਗੱਲ ਹੈ ਕਿ ਹੁਣ ਸ਼ਾਇਦ ਸੋਮਵਾਰ ਤੱਕ, ਮੰਗਲਵਾਰ ਤੱਕ ਹੋਪ ਹੈ ਕਿ ਇਹ ਕੰਮ ਜਿਹੜਾ ਚੱਲ ਪਏਗਾ। ਤੇ ਮੇਰੀ ਦਿਲੋਂ ਵੀ ਦੁਆ ਹੈ ਕਿ ਬਈ ਦੀਵਾਲੀ ਜਿਹੜੀ ਹੈ ਨਾ ਇਹਨਾਂ ਦੀ ਵਧੀਆ ਮਨਾਈ ਜਾਵੇ। ਮੈਨੂੰ ਜੀ ਕਿਹਦਾ ਜੀ ਕਰਦਾ ਮੰਡੀਆਂ ਚ ਰੋਲਣ ਨੂੰ, ਕਿਹਦਾ ਜੀ ਕਰਦਾ ਤੱਤੀਆਂ ਸੜਕਾਂ ਤੇ ਬਹਿਣ ਨੂੰ? ਜਦੋਂ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਬੰਦਾ ਮਾਰੀ ਦਾ ਕਰਦਾ ਨਾ। ਤੇ ਰੌਲੇ ਵੀ ਕਿਸਾਨ ਆਗੂਆਂ ਨੂੰ ਥੋੜੀ ਜਿਹੀ ਰਣਨੀਤੀ ਬਦਲਣੀ ਪਊਗੀ, ਕਿਉਂਕਿ ਜਿਹੜੇ ਸੰਘਰਸ਼ ਹੈ ਜਾਂ ਜਿਹੜੀ ਆਪਣੀ ਗੱਲ ਚੁੱਕਣੀ ਆ, ਉਹ ਤੁਸੀਂ ਲੋਕਾਂ ਦੇ ਨਾਲ ਖੜ ਕੇ ਚੁੱਕ ਸਕਦੇ। ਜੇ ਲੋਕ ਤੁਹਾਡੇ ਨਾਲ ਹੈ, ਤੁਸੀਂ ਸਗੋਂ ਮਜ਼ਬੂਤ ਹੁੰਦੇ ਆ। ਪਰ ਜੇ ਤੁਸੀਂ ਐਂ ਲੋਕਾਂ ਦੀ ਭਰੋਸੇਯੋਗਤਾ ਹੀ ਲੋਕਾਂ ਚ ਗਵਾ ਲਈ, ਲੋਕਾਂ ਨੂੰ ਤੰਗ ਠਿੱਠ ਪਰੇਸ਼ਾਨ ਹੁੰਦੇ ਰਹੇ, ਉਹ ਤੁਹਾਡੇ ਨਾਲ ਖੜਨ ਨੂੰ ਹਟ ਜਾਣਗੇ। ਜੇ ਨਾਲ ਖੜਨ ਨੂੰ ਹਟ ਗਏ, ਫਿਰ ਸਰਕਾਰਾਂ ਵੀ ਤੁਹਾਡੀ ਪ੍ਰਵਾਹ ਕਰਨ ਨੂੰ ਹਟ ਜਾਣਗੀਆਂ। ਉਹ ਤਾਂ ਫਿਰ ਲੋਕਾਂ ਨੂੰ ਜ਼ਿਆਦਾ ਉਕਸਾਉਣਗੇ ਨਾ, ਜ਼ਿਆਦਾ। ਬਿਲਕੁਲ, ਇਹਦੇ ਨਾਲ ਤਾਂ ਇਹ ਆ ਵੀ ਤੁਸੀਂ ਲੋਕਾਂ ਦੇ ਮੁੱਦੇ ਨੂੰ ਜ਼ਿਆਦਾ ਹਾਈਲਾਈਟ ਕਰੋਗੇ, ਜ਼ਿਆਦਾ ਉਹਨਾਂ ਦੀ ਸਮੱਸਿਆ ਨੂੰ ਜ਼ਿਆਦਾ ਹਾਈਲਾਈਟ ਕਰੋਗੇ, ਤਾਂ ਉਹਦਾ ਨੁਕਸਾਨ ਸੰਘਰਸ਼ਾਂ ਨੂੰ ਹੁੰਦਾ। ਤੁਸੀਂ ਇੱਕ ਗੌਰ ਹੋਰ ਕੀਤੀ ਹੋਣੀ ਆ ਪੰਜਾਬ ਦੇ ਵਿੱਚ, ਤੁਸੀਂ ਕਿਉਂਕਿ ਉੱਥੇ ਰਹਿੰਦੇ ਆ, ਜਿਹੜਾ ਪੰਜਾਬ ਦਾ ਇੱਕ ਹਿੱਸਾ ਮੀਡੀਆ, ਉਹ ਅੱਜ ਤੱਕ ਮੰਡੀਆਂ 'ਚ ਨਹੀਂ ਗਿਆ। ਕਿਸਾਨਾਂ ਨਾਲ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਕਿ ਭਾਈ ਤੁਹਾਡੀ ਵਿਪਤਾ ਕੀ ਹੈ, ਕਿਉਂ ਨਹੀਂ ਚੁਕਾਈ ਹੋ ਰਹੀ, ਤੁਹਾਡੇ ਦੁੱਖ ਦਰਦ ਕੀ ਹੈ, ਕਿਵੇਂ ਤੁਸੀਂ ਝੋਨਾ ਪਾਲਿਆ, ਜਿਵੇਂ ਤੁਸੀਂ ਕਿਹਾ ਵੀ 6 ਮਹੀਨੇ ਉਹਨੇ ਲੈ ਕੇ ਹੀ ਖਾਣਾ ਹੁੰਦਾ ਆੜਤੀਏ ਤੋਂ। ਉਹ ਗੱਲ ਨਹੀਂ। ਅੱਜ ਜਦੋਂ ਜਾਮ ਲੱਗੇ, ਮੈਂ ਉਹ ਵੇਖਦਾ ਰਿਹਾ ਪੇਜ ਉਹਨਾਂ ਦੇ ਬਕਾਇਦਾ ਤੌਰ ਤੇ, ਅੱਜ ਜਦੋਂ ਜਾਮ ਲੱਗੇ ਨੇ, ਲੋਕ ਤੰਗ ਨੇ, ਤਾਂ ਉਹ ਮੂਹਰੇ ਮੈਕ ਤੁੰਨ ਰਹੇ ਨੇ ਲੋਕਾਂ ਦੇ, ਹਾਂਜੀ ਤੁਸੀਂ ਕਿਸਾਨ ਆਗੂਆਂ ਬਾਰੇ ਕੀ ਕਹੋਗੇ? ਮਤਲਬ ਇਹ ਤੁਸੀਂ ਸੱਟ ਮਾਰ ਰਹੇ ਹੋ ਕਿਸਾਨੀ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਸਮਾਜ ਦੇ ਵਿੱਚ। ਜੀ ਉਹੀ ਹੈ ਨਾ ਕਿ ਉਹਨਾਂ ਦਾ ਖੱਪਾ ਵਧੇਗਾ, ਉਹ ਖੱਪਾ ਵਧੇਗਾ। ਕਿਸਾਨ ਆਗੂਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਬਿਲਕੁਲ, ਕਿਸਾਨ ਆਗੂ ਸੰਬੰਧਿਤ ਅਫਸਰਾਂ ਦੇ ਦਫ਼ਤਰਾਂ ਮੂਹਰੇ ਧਰਨੇ ਦੇਣ, ਆਵਾਜਾਈ ਨੂੰ ਨਾ ਰੋਕਣ, ਸੰਬੰਧਿਤ ਜਿਹੜੇ ਆਵਾਜਾਈ ਤਾਂ ਲਾਸਟ ਤੁਹਾਡਾ ਹਥਿਆਰ ਹੋਣਾ ਚਾਹੀਦਾ, ਉਹ ਸਿੰਬੋਲਿਕਲੀ ਹੋਣਾ ਚਾਹੀਦਾ। ਮੇਰਾ ਮੰਨਣਾ ਕਿ ਘੰਟਾ ਲਾ ਕੇ, ਠੀਕ ਹੈ, ਘੰਟਾ ਵੇਟ ਵੀ ਕੀਤਾ ਜਾ ਸਕਦਾ, ਕੋਈ ਖੜ ਜਾਂਦੇ ਆ ਜਾਮ 'ਚ ਬੰਦੇ, ਚਲੋ ਠੀਕ ਹੈ ਨਾ, ਅੱਧਾ ਘੰਟਾ ਸਿੰਬੋਲਿਕਲੀ ਕਰੋ। ਬਾਕੀ ਇਹਨਾਂ ਨੂੰ ਤੁਸੀਂ ਹਾਂ ਬਿਲਕੁਲ ਤਾੜੋ, ਪ੍ਰੈਸ਼ਰ ਬਣਾਓ। ਤੇ ਨਾਲੇ ਆ ਜਿਹੜੀ ਮਸ਼ੀਨਰੀ, ਜਿਵੇਂ ਤੁਸੀਂ ਕਿਹਾ ਵੀ ਪੁਲਿਸ ਵਾਲੇ ਨਾਲ, ਹੁਣ ਤੁਸੀਂ ਤਾਂ
ਪੱਤਰਕਾਰ ਹੋ ਤੁਸੀਂ, ਕੌਨਫੀਡੈਂਟ ਹੋ, ਗੱਲ ਕਰ ਲੈਂਦੇ ਹੋ। ਆਮ ਬੰਦਾ ਤਾਂ ਉੱਥੇ ਹੀ ਮੁੜ ਜੂ, ਅਗਲਾ ਕਹੂਗਾ ਯਾਰ ਇਹਨਾਂ ਨੇ ਜੱਬ ਖੜਾ ਕੀਤਾ ਕਿਸਾਨਾਂ ਨੇ, ਉਹਨਾਂ ਨੂੰ ਕੀ ਪਤਾ ਵੀ ਪੁਲਿਸ ਨੇ ਆਪਦੇ ਪੱਧਰ ਤੇ ਉਹ ਬਿਲਕੁਲ ਗਾਲਾਂ ਕਿਸਾਨਾਂ ਨੂੰ ਕੱਢੇਗਾ, ਗਾਲਾਂ ਕਿਸਾਨਾਂ ਨੂੰ ਕੱਢੂਗਾ ਜੀ, ਕਿਉਂਕਿ ਜਦ ਉਹ ਅੱਗੇ ਤਾਂ ਪਹੁੰਚੇ ਨਹੀਂ ਕਿਸਾਨਾਂ ਕੋਲ, ਉਹਨੇ ਮਜਬੂਰੀ ਦੱਸੀ ਨਹੀਂ, ਮੱਥੇ ਨਹੀਂ ਲੱਗਿਆ ਉਹਨਾਂ ਦੇ ਜੀ। ਅਸੀਂ ਖੁਦ ਮਿੰਟੂ ਜੀ ਜਦੋਂ ਆਪਣਾ ਕੋਟਕਪੂਰਾ ਮੁਕਤਸਰ ਰੋਡ ਤੇ ਨਾ ਧਰਨੇ ਲਾਉਂਦੇ ਰਹੇ ਆ, ਜਦੋਂ ਆਪਾਂ ਸਟੂਡੈਂਟ ਹੁੰਦੇ ਸੀਗੇ ਜਾਂ ਜਦੋਂ ਕਿਸਾਨੀ ਵੇਲੇ ਵੀ ਜਾਈਦਾ ਸੀ ਨਾਲ, ਉਦੋਂ ਇਹ ਬਕਾਇਦਾ ਸਾਰਿਆਂ ਨੂੰ ਤਕੀਦ ਹੁੰਦੀ ਸੀ ਕਿਸਾਨ ਆਗੂਆਂ ਵੱਲੋਂ ਕਿ ਭਾਈ ਕੋਈ ਐਂਬੂਲੈਂਸ ਹੈ, ਕੋਈ ਹੋਰ ਮਰੀਜ਼ ਹੈ, ਕੋਈ ਕਿਸੇ ਨਾਲ ਬੱਚਾ ਹੈ, ਬਜ਼ੁਰਗ ਹੈ, ਜਾਂ ਕੋਈ ਹੋਰ, ਜੇ ਕਿਸੇ ਨੇ ਕੋਈ ਜਾ ਕੇ ਅੱਗੇ ਟ੍ਰੇਨ ਫੜਨੀ ਹੈ, ਕਿਉਂਕਿ ਕੋਟਕਪੂਰੇ ਤੋਂ ਤੁਹਾਨੂੰ ਪਤਾ ਬੰਬੇ ਤੱਕ ਟ੍ਰੇਨਾਂ ਚੱਲਦੀਆਂ ਨੇ, ਤਾਂ ਉਹਨਾਂ ਨੂੰ ਲੰਘਾ ਦਿਓ, ਉਹਨਾਂ ਨੂੰ ਖੱਜਲ ਨਾ ਕਰੋ। ਕੋਈ ਬੱਸਾਂ ਸਰਕਾਰ ਦੀਆਂ ਰੋਡਵੇਜ਼ ਵਾਲੀਆਂ ਉਹਨਾਂ ਨੂੰ ਹੋਣਾ ਚਾਹੀਦਾ, ਬਿਲਕੁਲ ਤੁਸੀਂ ਸਰਕਾਰੀ ਤੇਲ ਦੀ ਸਪਲਾਈ ਠੱਪ ਕਰੋ, ਇਹ ਚੋਣ ਵੀ ਸਪਲਾਈ ਠੱਪ ਕਰ ਲਓ ਕਿ ਅਸਰ ਪਵੇ, ਪਰ ਪਬਲਿਕ ਨੂੰ ਜ਼ਿਆਦਾ ਖੱਜਲ ਨਹੀਂ ਹੋਊ। ਬਿਲਕੁਲ, ਤੇ ਤੁਸੀਂ ਦੇਖੋ ਇਹ 12-15 ਸਾਲ ਪਹਿਲਾਂ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਤੇ ਅੱਜ ਤਾਂ ਸਗੋਂ ਹੋਰ ਉਹ ਸ਼ਾਰਪ ਹੋਏ ਨੇ, ਉਹਨਾਂ ਨੂੰ ਹੋਰ ਪਤਾ ਕਿ ਕਿਵੇਂ ਰਣਨੀਤੀ ਉਲੀਕੀ ਜਾਵੇ, ਕਿਸਾਨ ਆਗੂਆਂ ਨੂੰ ਤਾਂ ਹੋਰ ਜ਼ਿਆਦਾ ਸਗੋਂ ਇਹਨਾਂ ਚੀਜ਼ਾਂ ਦੇ ਵਿੱਚ। ਇਹ ਵੀ ਹੈ ਨਾ ਪ੍ਰਵੀਨ ਜੀ, ਕਿ ਇੱਕ ਪਾਸੇ ਹੁਣ ਪੰਧੇਰ ਦਾ ਤੜਾ ਹੈ, ਹਾਂਜੀ, ਉਹ ਅੱਡ ਤੋਂ ਪ੍ਰੋਗਰਾਮ ਦੇਵੇਗਾ, ਸਹੀ ਇਹ ਵੱਡੀ ਮਾਰ ਅੱਡ ਤੋਂ ਦੇਵੇਗਾ, ਤੇ ਕੁਝ ਜਥੇਬੰਦੀਆਂ ਜਿਹੜੀਆਂ ਜਿੱਦਾਂ ਕਹਿ ਲੋ ਕਿ ਉਗਰਾਹਾਂ ਵਾਲੇ, ਉਹ ਅੱਡ ਤੋਂ ਐਕਸ਼ਨ ਪ੍ਰੋਗਰਾਮ ਉਲੀਕ ਕੇ ਚੱਲ ਰਹੇ ਨੇ, ਤੇ ਕੁਝ ਜਥੇਬੰਦੀਆਂ ਐਸੀਆਂ ਨੇ ਜਿਹੜੀਆਂ ਨਵੀਆਂ ਹੋਂਦ ਚਾਹੀਆਂ, ਨਵੀਆਂ ਆਈਆਂ ਨੇ, ਬਿਲਕੁਲ। ਉਹ ਮਤਲਬ ਕਿ ਇਸ ਤਰ੍ਹਾਂ ਤਾਂ ਫਿਰ ਥੋੜੀ ਕਹਿ ਲੋ ਕਿ ਸਾਡੀ ਜਿਹੜੀ ਅਸਥਿਰਤਾ ਹੈ ਸੂਬੇ ਚੋਂ ਵਧੇਗੀ, ਸਾਨੂੰ ਬੈਲੈਂਸ ਰੱਖਣਾ ਪਊਗਾ ਨਾ, ਕਿ ਅਸੀਂ ਅਸਥਿਰਤਾ ਵੀ ਨਾ ਪੈਦਾ ਹੋਣ ਦਈਏ। ਤੇ ਜਿਹੜਾ ਆਪਦਾ ਦਰਦ ਹੈ ਬਈ, ਉਹ ਤਾਂ ਹੁਣ ਠੀਕ ਹੈ ਨਾ, ਉਹ ਕਿੰਨਾ ਕੁਝ ਤੁਸੀਂ ਲੁਕਾਈ ਰੱਖੋਗੇ, ਉਹ ਤਾਂ ਤੁਹਾਨੂੰ ਪ੍ਰਗਟ ਕਰਨਾ ਹੀ ਪਊ। ਬਿਲਕੁਲ। ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਦੀਆਂ ਨਾਮਜ਼ਦਗੀਆਂ ਦਾ ਸਮਾਂ ਪੂਰਾ ਹੋ ਗਿਆ ਜੀ। ਹਾਂਜੀ, ਦੇਖੋ ਅੱਜ ਆਖਰੀ ਦਿਨ ਸੀਗਾ 25 ਤਰੀਕ ਤੱਕ ਦਾ, ਤੇ ਮੈਂ ਤਾਂ ਭੁਲੇਖੇ ਚ ਹੀ ਰਿਹਾ, ਮੈਂ ਕਿਹਾ ਸ਼ਾਇਦ ਵੀਰਵਾਰ ਦਾ ਜੀ ਆਖਰੀ ਦਿਨ, ਪਰ ਕੱਲ ਪਤਾ ਲੱਗਿਆ ਕਿ ਸ਼ੁੱਕਰਵਾਰ ਦਾ। ਤਾਂ ਗੱਲ ਇਹ ਆ ਕਿ 4 ਸੀਟਾਂ ਤੇ ਜੇ ਦੇਖੀਏ, ਆਪ, ਕਾਂਗਰਸ, ਬੀਜੇਪੀ 12 ਕੈਂਡੀਡੇਟਸ ਆ, ਇਹਦੇ ਚ 6 ਦਲ ਬਦਲੂ ਰਹਿ ਗਿਆ, 3 ਸੰਸਦ ਮੈਂਬਰਾਂ ਦੇ ਆਪਦੇ ਜੀ, 2 ਪਤਨੀਆਂ ਹੋ ਗਈਆਂ ਸੰਸਦ ਮੈਂਬਰਾਂ ਦੀਆਂ, ਤੇ 1 ਬੇਟਾ ਜਿਹੜਾ ਮੈਦਾਨ ਦੇ ਵਿੱਚ ਆ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਨਾਮਜ਼ਦਗੀ ਜਿਹੜੀ ਆ ਓਵਰ ਹੋ ਗਈ ਆ। ਮੇਨਲੀ 3-4 ਧਿਰਾਂ ਜਿਹੜੀਆਂ ਨੇ ਉਹ ਵੱਡੀਆਂ, ਪਰ ਸਭ ਤੋਂ ਮੈਂ ਇੱਕ ਇੰਟਰਸਟਿੰਗ ਚੀਜ਼ ਦੇਖ ਰਿਹਾ ਸੀਗਾ ਕਿ ਬਰਨਾਲਾ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਸੁਪਰੀਮੋ ਕਹਿ ਲਓ ਜਾਂ ਮੁਖੀ ਕਹਿ ਲਓ, ਸਿਮਰਨਜੀਤ ਸਿੰਘ ਮਾਨ ਨੇ ਆਪਣਾ ਦੋਹਤਾ ਮੈਦਾਨ ਚੋਂ ਉਤਾਰ ਕੇ ਸੰਕੇਤ ਦੇ ਦਿੱਤੇ ਹੈ ਕਿ ਉਹਨਾਂ ਦੀ ਵਿਰਾਸਤ ਕਿਸ ਨੂੰ ਜਾ ਰਹੀ ਹੈ। ਪਿਛਲੇ ਦਿਨਾਂ 'ਚ ਸਵਾਲ ਕੀਤਾ ਗਿਆ ਸੀਗਾ ਉਹਨਾਂ ਨੂੰ, ਤੇ ਉਹਨਾਂ ਨੇ ਮਤਲਬ ਕਿ ਖੁੱਲ ਕੇ ਕੋਈ ਗੱਲ ਨਹੀਂ ਸੀ ਕਹੀ ਕਿ ਵਿਰਾਸਤ ਕਿਸ ਨੂੰ ਦਿਓ, ਪਰ ਮੈਨੂੰ ਸੰਕੇਤ ਮਿਲਦੇ ਨਜ਼ਰ ਆ ਰਹੇ ਨੇ ਕਿ ਵਿਰਾਸਤ ਕਿਸ ਕੋਲ ਜਾ ਰਹੀ ਹੈ, ਕਿਉਂਕਿ ਉਹਨਾਂ ਦਾ ਦੋਹਤਾ ਪਿਛਲੇ ਕਾਫੀ ਸਮੇਂ ਤੋਂ ਐਕਟਿਵ ਹੈ। ਤਾਂ ਖੈਰ ਗੱਲ ਇਹ ਆ ਕਿ ਇਹ ਜਿਹੜੀਆਂ ਨਾਮਜ਼ਦਗੀਆਂ ਨੇ ਉਹ ਹੁਣ ਹੋ ਗਈਆਂ। ਇਸ ਤੋਂ ਬਾਅਦ ਜੇ ਆਪਾਂ ਵੇਖੀਏ ਤੇ ਸਕਰੂਟਨੀ ਚੱਲੇਗੀ, ਉਸ ਤੋਂ ਬਾਅਦ ਬਈ ਜੇ ਕਿਸੇ ਨੇ ਕਾਗਜ਼ ਚੱਕਣਾ ਤੇ ਚੱਕ ਸਕਦਾ, ਤੇ ਉਸ ਤੋਂ ਬਾਅਦ ਫਿਰ ਫਾਈਨਲ ਜਿਹੜਾ ਉਹ ਖੁੱਲ ਜਾਏਗਾ, ਜਿਹਦੇ ਵਿੱਚ ਪਲੇਅਰ ਜਿਹੜੇ ਆ ਉਹ ਉਹੀ ਰਹਿ ਜਾਣਗੇ ਜਿਹੜੇ ਕਿ ਜ਼ਿਆਦਾਤਰ ਰਵਾਇਤੀ ਪਾਰਟੀਆਂ ਦੇ ਜਾਂ ਆਜ਼ਾਦ ਜਿੱਦਾਂ ਬਾਟ ਸਾਹਿਬ ਵਰਗੇ ਇਹ ਰਹਿ ਜਾਣਗੇ ਮੁਕਾਬਲੇ 'ਚ। ਬਾਕੀ ਵੀ ਚਲੋ ਲੜਦੇ ਤਾਂ ਹੈਗੇ ਆ, ਲੜਨ ਦਾ ਹਰ ਇੱਕ ਨੂੰ ਹੱਕ ਆ। ਤਾਂ ਇਹ ਹੁਣ ਦੇਖਣਾ ਹੋਏਗਾ ਦਿਲਚਸਪ ਕਿ ਅਕਾਲੀ ਦਲ ਵਾਲੀ ਵੋਟ ਕਿਸ ਨੂੰ ਭੁਗਤਦੀ ਹੈ, ਖਾਸ ਤੌਰ ਤੇ ਗਿੱਦੜਬਾਹਾ 'ਚ। ਵੈਸੇ ਆਪਾਂ ਦੱਸ ਚੁੱਕੇ ਹਾਂ ਆਡੀਅנס ਨੂੰ, ਇਹ ਵੇਖਣਾ ਹੋਏਗਾ ਇਹ ਸਕੋਰ ਕੀ ਰਹਿੰਦਾ। ਮੁੱਖ ਦੀ ਗੱਲ ਇਹ ਆ, ਬਾਕੀ ਪਚੜੇ ਚਲੋ ਜੋ ਵੀ ਹੋਣਗੇ ਉਹ ਆਪਾਂ ਸਮੇਂ ਦਰ ਸਮੇਂ ਆਡੀਅנס ਨੂੰ ਦੱਸਦੇ ਚੱਲਾਂਗੇ। ਮੇਨ ਸਕੋਰ ਜਿਹੜਾ ਹੈ ਉਹ ਬੜਾ ਮਹੱਤਵਪੂਰਨ ਰਹੇਗਾ ਪ੍ਰਵੀਨ ਜੀ, ਕਿ ਸਕੋਰ ਕੀ ਰਹਿੰਦਾ, ਕਿ ਆਮ ਆਦਮੀ ਪਾਰਟੀ 4-0 ਕਰੇਗੀ, 3-1 ਕਰੇਗੀ, 2-2 ਕਰੇਗੀ। ਜੇ 2-2 ਤੋਂ ਥੱਲੇ ਜਾਂਦੀ ਹੈ ਤਾਂ ਫਿਰ ਸਮਝ ਲਓ ਮਾਮਲਾ ਗੜਬੜ ਹੋ ਗਿਆ। ਨਹੀਂ, ਆ ਹੁਣ ਜਿਹੜੇ ਕਿਸਾਨੀ ਦਾ ਮਸਲਾ ਜਾਂ ਹੋਰ ਇਹ ਵੀ ਤਾਂ ਬਹੁਤ ਵੱਡੇ ਫੈਕਟਰ ਸਿੱਧ ਹੋਣਗੇ ਨਾ ਮਿੰਟੂ ਜੀ ਇਸ ਚੋਣ ਪ੍ਰਚਾਰ ਦੇ ਵਿੱਚ। ਇਹਨਾਂ ਦੇ ਲਈ ਸੌਖਾ ਨਹੀਂ ਹੋਊਗਾ, ਐਵੇਂ ਨਹੀਂ ਕੈਪਟਨ ਅਮਰਿੰਦਰ ਸਿੰਘ ਹੋਰੀ ਮੰਡੀਆਂ 'ਚ ਤੁਰੇ ਫਿਰਦੇ, ਉਹਨਾਂ ਨੂੰ ਪਤਾ ਹੈ ਵੀ ਜ਼ਿਮਨੀ ਚੋਣਾਂ ਦਾ। ਉਹ ਇਹਨਾਂ ਨੂੰ ਡਿਸਕ੍ਰੈਡਿਟ ਕਰ ਰਹੇ ਨੇ, ਬਿਲਕੁਲ ਇਹ ਤੁਹਾਡਾ ਨੁਕਤਾ ਦਰੁਸਤ ਹੈ। ਉਹ ਇਹਨਾਂ ਨੂੰ ਡਿਸਕ੍ਰੈਡਿਟ ਕਰ ਰਹੇ ਨੇ, ਆਪ ਕ੍ਰੈਡਿਟ ਲੈ ਰਹੇ ਨੇ ਕਿ ਦੇਖੋ ਇਹ ਫੇਲ ਹੋ ਗਿਆ, ਜੋ ਅਸੀਂ ਕਰਵਾ ਰਹੇ ਹਾਂ ਉਹ ਆਪਦੇ ਪੱਧਰ ਤੇ ਕਰਵਾਵਾਂਗੇ। ਤਾਂ ਹੀ ਮੈਂ ਕਹਿ ਰਿਹਾ ਕਿ ਕਿਸਾਨ ਆਗੂਆਂ ਨੂੰ ਵੀ ਤੇਲ ਦੇਖਣਾ ਚਾਹੀਦਾ, ਤਾਂ ਦੇਖਣੀ ਚਾਹੀਦੀ ਆ। 100 ਮੰਗਲਵਾਰ ਤੱਕ ਮੈਨੂੰ ਲੱਗਦਾ ਕਿ ਚੌਲ ਚੰਗੀ ਤਰ੍ਹਾਂ ਤੁਰਨ ਲੱਗ ਪਊਗਾ, ਝੋਨਾ ਮੰਡੀਆਂ ਚੋਂ ਚੁੱਕਣਾ ਸ਼ੁਰੂ ਹੋ ਜਾਊਗਾ। ਮਾਮਲਾ ਅਮਿਤ ਸ਼ਾਹ ਕੋਲ ਗਿਆ ਹੈ, ਬੜੀ ਇੱਥੇ ਦੀ
कह लो कि इस वेले राजनीति गुंझलदार हुई है। मैं तुहानू की दसां, अज बाठ साहब दे नाल एक शख्स ਉਹ बैठा सीगा नामजदगी तो पहला, ਜਿਹੜਾ कह लो कि मान साहब दे नाल ਚੱਤੋ ਪਾਰ 24 घंटे रहता है। ਜੀ ਜੀ ਜੀ। ਅੱਜ ਇੱਕ ਹੋਰ ਵੀ ਚੀਜ਼ ਮਿੰਟੂ ਜੀ ਦੇਖਣ ਨੂੰ ਮਿਲੀ ਆ ਵੀ ਜਿਹੜੇ ਪਾਵਰਾਂ ਦੇ ਵਿੱਚ ਲੋਕ ਨੇ ਉਹ ਪਾਵਰਲੈਸ ਹੋਏ ਬੈਠੇ ਨੇ। ਉਹਨਾਂ ਦੀ ਜਦੋਂ ਕਾਰਕਰਦਗੀ ਦੇਖੀਦਾ, ਕੰਮਕਾਰ ਦੇਖੀਦਾ, ਲੰਘੇ ਇੱਕ ਹਫ਼ਤੇ ਦਾ ਜਾਂ 2 ਹਫ਼ਤਿਆਂ ਦਾ, ਭੱਜਾ ਦੌੜ ਉਹਨੂੰ ਬਹੁਤ ਕਰਦੇ ਨੇ, ਕਾਰਾਂ ਉਹਨਾਂ ਨੇ ਬਹੁਤ ਭਜਾਈਆਂ ਨੇ। ਜਿਹੜੇ ਪਾਵਰਲੈਸ ਲੋਕ ਨੇ ਉਹ ਪਾਵਰ 'ਚ ਹੋਇਆਂ ਵਾਂਗੂ ਬਿਹੇਵ ਕਰ ਰਹੇ ਨੇ ਕਿ ਅਸੀਂ ਪਾਵਰ ਦੇ ਵਿੱਚ ਆ, ਅਸੀਂ ਮਸਲਾ ਹੱਲ ਕਰਾ ਕੇ ਦਿਆਂਗੇ। ਦੇਖੋ, ਜੇ ਤਾਂ ਵਿਰੋਧੀ ਧਿਰ ਨੂੰ ਦੇਖੀਏ ਤੇ ਐ ਲੱਗਦਾ ਕਿ ਦੁਨੀਆ ਦੇ ਸੋਹਣੇ ਸੁਨੱਖੇ ਸਚੱਜੇ ਸਿਆਣੇ ਤੇ ਬਈ ਸਮਰੱਥ ਜਿੰਨੇ ਲੀਡਰ ਸੀਗੇ ਨਾ, ਉਹਨਾਂ ਦਾ ਡਾਲਾ ਇੱਥੇ ਖੁੱਲ ਗਿਆ। ਸਹੀ ਗੱਲ ਹੈ, ਬਿਲਕੁਲ। ਤੇ ਜਦੋਂ ਇਹ ਪਾਵਰ 'ਚ ਚਲੇ ਜਾਂਦੇ ਆ, ਫਿਰ ਉਦੋਂ ਇਹ ਲੱਗਦਾ ਹੈ ਅਯਾਸ਼, ਨਕੰਮੇ, ਨਲਾਇਕ, ਘੁਟਾਲੇਬਾਜ਼, ਨਾਕਸ, ਮਤਲਬ ਕਿ ਹਾਂਜੀ, ਫਿਰ ਏਦਾਂ ਲੱਗਦਾ ਕਿ ਇਹਨਾਂ ਦੀ ਤੇ ਮਾਲ ਗੱਡੀ ਇੱਥੇ ਲੈ ਗਈ। ਬਿਲਕੁਲ ਸਹੀ। ਤੋ ਆਹ ਸਿਸਟਮ ਆ ਕਿ ਪਾਵਰ 'ਚ ਹੁੰਦੇ ਆ ਇਹ ਬਿਲਕੁਲ ਖਸਤਾ ਹੋ ਜਾਂਦੇ ਜੇ, ਤੇ ਜਦੋਂ ਇਹ ਵਿਰੋਧੀ ਧਿਰ 'ਚ ਹੁੰਦੇ ਆ ਫਿਰ ਤੇ ਚੁੰਗੀਆਂ ਭਰਦੇ ਪਏ ਨੇ ਹਿਰਨ ਵਾਂਗ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਗੱਲ ਕਰੀਏ ਪੁਲਿਸ ਮਹਿਕਮੇ ਦੀ, ਜਿੱਥੇ ਇੱਕ ਬਹੁਤ ਵੱਡੇ ਇਲਜ਼ਾਮ ਡੀਐਸਪੀ ਤੇ ਲਾਏ ਨੇ, ਤੇ ਇਹ ਐਸਐਚਓ ਨੇ ਲਾਏ ਨੇ, ਅਰਸ਼ਪ੍ਰੀਤ ਕੌਰ ਨੇ, ਮਹਿਕਮੇ ਦੇ ਵਿੱਚੋਂ ਹੀ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਨੇ ਡੀਐਸਪੀ ਤੇ। ਦੇਖੋ ਪ੍ਰਵੀਨ ਜੀ, ਇਹਦੇ ਤੇ ਤਾਂ ਪਹਿਲਾਂ ਬੀਬੀ ਤੇ ਦੋਸ਼ ਲੱਗੇ ਆ ਨਾ। ਦੋਸ਼ ਇਹ ਲੱਗੇ ਨੇ ਕਿ ਬਈ ਜਿੱਦਾਂ ਇੱਕ ਕਹਿ ਲੋ ਕਿ ਰਿਕਵਰੀ ਹੋਈ ਫੀਮ ਦੀ, ਤੇ ਬਾਅਦ ਚ ਕੁਛ ਉਹਨਾਂ ਦੇ ਹੋਰ ਵੀ ਪਰਿਵਾਰਕ ਮੈਂਬਰ ਪਾਏ ਗਏ ਇਨਵੋਲਵ, ਤੇ ਉਸ ਤੋਂ ਬਾਅਦ ਉਹ ਫੀਮ ਦੀ ਜਿਹੜੀ ਰਿਕਵਰੀ ਹੋਈ ਬਾਅਦ ਚ ਉਹ ਵੀ ਗਾਇਬ, ਤੇ ਉਸ ਤੋਂ ਇਲਾਵਾ ਉਹਨਾਂ ਨੂੰ ਕੱਢਿਆ ਗਿਆ ਪਰਚੇ ਚੋਂ, ਤੇ ਉਹਦੇ ਚੋਂ 5 ਲੱਖ ਰੁਪਏ ਦੀ ਖਬਰ ਆਈ ਕਿ ਸੌਦਾ ਹੋਇਆ। ਇਹ ਮਾਮਲਾ ਉਦੋਂ ਖੁੱਲਿਆ ਜਦੋਂ ਕੋਈ ਰੌਲਾ ਪਿਆ, ਕੁਛ ਕਹਿ ਲਓ ਕਿ ਆਪ ਵਿਰੋਧੀ ਆਗੂ ਜਿਹੜੇ ਧਰਨੇ ਤੇ ਬੈਠੇ ਸੀ ਉੱਥੇ ਤੱਕ ਮੁੱਕੀ ਕੋਈ ਹੋਈ ਖਿੱਚਤੂ ਹੋਈ, ਯਾਨੀ ਪੰਚਾਇਤੀ ਚੋਣਾਂ ਦੇ ਦੌਰਾਨ, ਤੇ ਉੱਥੋਂ ਇਹ ਗੱਲ ਨਿਕਲ ਤੋਂ ਮਾਮਲਾ ਦਰਜ ਹੋਇਆ। ਇਹ ਜਿਹੜੀ ਫਸਟ ਕਰੋਨਾ ਵਾਰੀਅਰ ਬੀਬੀ ਐਸਐਚਓ, ਇਹਨੂੰ ਸਸਪੈਂਡ ਕਰ ਦਿੱਤਾ ਗਿਆ। 2 ਹੋਰ ਮੁਨਸ਼ੀ ਸਨ ਨਾਲ, ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਗੱਲ ਇਹ ਹੈ ਕਿ ਜੇ ਹੁਣ ਆਪਾਂ ਦੇਖੀਏ ਤਾਂ ਦੋਸ਼ ਬੀਬੀ ਨੇ 2 ਲਾਏ ਨੇ। ਇੱਕ ਤੇ ਐਸਪੀਡੀ ਤੇ ਕਿ ਬਈ ਇਹ ਮੇਰੇ ਨਾਲ ਖੁੰਦੇ ਖੰਦਾ ਸੀਗਾ। ਕਿਉਂਕਿ ਜੋ ਬਲੀ ਵਾਲਾ ਕੇਸ ਆ ਕਾਂਗਰਸੀ ਆਗੂ ਦਾ ਕਤਲ ਹੋਇਆ ਸੀਗਾ ਮੋਗਾ ਜ਼ਿਲ੍ਹੇ 'ਚ, ਜੀ ਕਿ ਉਹਦੇ ਚੋਂ 4 ਬੰਦੇ ਇਹਨਾਂ ਨੇ ਕੱਢਣ ਵਾਸਤੇ ਕਿਹਾ ਸੀਗਾ, ਕੈਂਸਲੇਸ਼ਨ ਪਾਉਣ ਵਾਸਤੇ ਕਿਹਾ ਸੀਗਾ, ਤੇ ਮੈਂ ਉਹਦੀ ਡੀਡੀਆਰ ਬਣਾ ਦਿੱਤੀ ਕਿ ਮੈਨੂੰ ਮੌਖਿਕ ਯਾਨੀ ਮੂੰਹ ਜ਼ਬਾਨੀ ਬਈ ਹੁਕਮ ਹੋਇਆ। ਦੂਸਰਾ ਇਹ ਕਿ ਇੱਕ ਓਲੰਪੀਅਨ ਹੋਇਆ ਰਮਨਦੀਪ ਸਿੰਘ, ਜੀ ਬੜਾ ਆਪਦੇ ਟਾਈਮ ਦਾ ਹਾਕੀ ਖਿਡਾਰੀ ਵਧੀਆ ਸੀਗਾ, ਉਹ ਡੀਐਸਪੀ, ਉਹਦੇ ਤੇ ਦੋਸ਼ ਲਾਇਆ ਕਿ ਇਹਨੇ ਆਪਦੇ ਦਫ਼ਤਰ 'ਚ ਮੈਨੂੰ ਹੱਥ ਪਾਉਣ ਦਾ ਯਤਨ ਕੀਤਾ। ਪਰ ਇਸ ਘਟਨਾ ਤੋਂ ਇਹ ਦੋਵੇਂ ਘਟਨਾਵਾਂ ਪਹਿਲਾਂ ਨੇ। ਜੀ ਮੇਰਾ ਸਵਾਲ ਦੇਖੋ, ਇੱਜ਼ਤ ਸਭ ਦੀ ਸਾਂਝੀ, ਮੇਰਾ ਸਵਾਲ ਇਹ ਆ ਕਿ ਬਈ ਪਹਿਲੀ ਗੱਲ, ਇੱਕ ਅਫਸਰ ਹੋ ਕੇ ਤੂੰ ਇਹ ਕਹਿ ਰਹੀ ਆ ਕਿ ਮੈਂ ਆਪਦੇ 2 ਪਰਿਵਾਰਾਂ ਨੂੰ ਦੇਖ ਕੇ ਚੁੱਪ ਕਰ ਗਈ। ਮੇਰੇ ਖਿਆਲ ਚ ਨਾਲ ਇਹ ਮਿਸਾਲ ਨਹੀਂ ਹੈ ਜੀ। ਇੱਕ ਅਫਸਰ ਡੀਐਸਪੀ ਕਿੱਡਾ ਕੁ ਵੱਡਾ ਹੈ, ਐਸਐਚਓ ਦੇ ਸਾਹਮਣੇ ਕਿੱਡਾ ਕੁ ਵੱਡਾ ਅਫਸਰ ਹੈ। ਤਾਂ ਬਈ ਤੁਸੀਂ ਉੱਥੇ ਐਗਜ਼ਾਮਪਲ ਸੈੱਟ ਕਰਦੇ, ਉੱਥੇ ਹੀ ਫੜ ਲੈਂਦੇ ਗੱਲ ਨੂੰ, ਚੁੱਪ ਰਹਿਣ ਦੀ ਕੀ ਜ਼ਰੂਰਤ ਸੀ। ਤੇ ਹੁਣ ਦੋਸ਼ ਲੱਗਣ ਤੋਂ ਬਾਅਦ ਦੋਸ਼ ਲਾਓ, ਕੀ ਵਿਕਟਮ ਕਾਰਡ ਤਾਂ ਨਹੀਂ, ਜਾਂਚ ਇਸ ਪੱਖ ਤੋਂ ਹੋਣੀ ਚਾਹੀਦੀ। ਪਰ ਪੁਲਿਸ ਕੀ ਕਰੇਗੀ ਕਿ ਉਧਰੋਂ ਵੀ ਸੈੱਟ ਕਰਤਾ ਮਾਮਲਾ, ਉਧਰੋਂ ਵੀ ਸੈੱਟ, ਬਦਨਾਮੀ ਨਾ ਹੋ, ਬਸ ਆਹੀ ਚੱਕਰ ਹੈ, ਆਹੀ ਚੱਕਰ ਹੈ। ਤੇ ਉਦਾਂ ਤੇ ਹੋਰ ਵੀ ਕਈ ਚੀਜ਼ਾਂ ਨੇ। ਇਹ ਬੀਬੀ ਜਦੋਂ ਲੁਧਿਆਣੇ ਸੀ, ਇੱਕ ਅਖਬਾਰ ਨੇ ਛਾਪਿਆ ਕਿ ਜੂਏ ਦਾ ਪੈਸਾ ਫੜਿਆ ਗਿਆ, ਗਾਇਬ ਹੋਇਆ ਸੀ। ਜੀ ਗੱਲਾਂ ਤੇ ਹੋਰ ਵੀ ਨੇ। ਮੈਨੂੰ ਪੁਲਿਸ ਮਹਿਕਮੇ ਦੇ ਸੋਰਸ ਨੇ ਦੱਸਿਆ ਕਿ ਬਈ ਇੱਕ ਵਾਰੀ ਇੱਕ ਗੱਡੀ ਸੀ,
ਉਹ ਮਾਲ ਖਰਾਬ ਹੋ ਰਿਹਾ ਸੀ, ਫੜ ਕੇ ਥਾਣੇ ਲੈ ਗਏ, ਹੂੰ ਉਹ ਛੱਡੀ ਗਈ ਮਾਲ ਠਾਲ ਲੈ ਕੇ। ਪਰ ਉਸ ਤੋਂ ਬਾਅਦ ਸੀਪੀ ਕੋਲ ਗੱਲ ਗਈ ਜੀ ਤਾਂ ਉਦੋਂ ਵੀ ਮਸਾਂ ਬਚਾਅ ਹੋਇਆ। ਹੂੰ ਤਾਂ ਸਾਨੂੰ ਵੀ ਪਤਾ ਹੈ ਮਹਿਕਮੇ ਦੀਆਂ ਗੱਲਾਂ ਜਿਹੜੀਆਂ ਉਹ ਬਾਹਰ ਆ ਰਹੀਆਂ ਨੇ। ਕੋਈ ਛੇੜਛਾੜ ਦਾ ਦੋਸ਼ ਲਾ ਰਿਹਾ, ਕੋਈ ਪੈਸੇ ਲੈ ਕੇ ਛੱਡਣ ਦਾ ਦੋਸ਼ ਲਾ ਰਿਹਾ, ਪੁਲਿਸ ਹੀ ਲਾ ਰਹੀ ਹੈ ਨਾ। ਕੋਈ ਵਿੱਚੋਂ ਸਾਨੂੰ ਆਹ ਗੱਲਾਂ ਦੱਸ ਰਿਹਾ, ਕੋਈ ਅਖਬਾਰ ਇਹ ਛਾਪ ਰਿਹਾ, ਤਾਂ ਮੇਰੇ ਖਿਆਲ ਦੇ ਨਾਲ ਜਾਂਚ ਹੋਣੀ ਚਾਹੀਦੀ। ਹੂੰ ਇੱਜ਼ਤ ਦੇ ਮਾਮਲੇ ਜੇ ਕਿਸੇ ਨੇ ਹੱਥ ਪਾਇਆ ਤਾਂ ਬੀਬਾ ਤੈਨੂੰ ਉਦੋਂ ਹੀ ਬੋਲਣ ਦੀ ਜ਼ਰੂਰਤ ਸੀ। ਜੀ ਤੁਸੀਂ ਦੂਜਿਆਂ ਦੀਆਂ ਇੱਜ਼ਤਾਂ ਢੱਕਣ ਵਾਲੇ ਹੋ, ਬਚਾਉਣ ਵਾਲੇ ਹੋ, ਇਨਸਾਫ ਦਿਵਾਉਣ ਵਾਲੇ ਹੋ। ਤਾਂ ਮੇਰੇ ਖਿਆਲ ਦੇ ਨਾਲ ਇਹ ਐਗਜ਼ਾਮਪਲ ਹੀ ਸੈੱਟ ਨਹੀਂ ਅੱਛੀ ਹੋਈ ਪੁਲਿਸ ਮਹਿਕਮੇ ਦੇ ਵਿੱਚ। ਤੇ ਮੇਰੇ ਖਿਆਲ ਦੇ ਨਾਲ ਤੇ ਸਗੋਂ ਕਾਰਵਾਈ ਬਣਦੀ ਹੈ, ਇਹਨਾਂ ਨੂੰ ਨੋਟਿਸ ਕੱਢਣਾ ਚਾਹੀਦਾ। ਹਾਲਾਂਕਿ ਮੇਰੀ ਹਮਦਰਦੀ ਹੈ ਤੇ ਜੇ ਇਸ ਤਰ੍ਹਾਂ ਹੋਇਆ ਡੀਐਸਪੀ ਤੇ ਪਰਚਾ ਹੋਣਾ ਚਾਹੀਦਾ, ਪਰ ਉਸ ਤੋਂ ਪਹਿਲਾਂ ਜਾਂਚ ਪੜਤਾਲ ਹੋਣੀ ਚਾਹੀਦੀ, ਇਹਨਾਂ ਤੋਂ ਵੀ ਪੁੱਛਣਾ ਚਾਹੀਦਾ। ਜੀ ਜੀ ਜਾਂਚ ਪੜਤਾਲ ਇਸ ਪੱਖ ਤੋਂ ਹੋਣੀ ਚਾਹੀਦੀ ਹੈ ਕਿ ਕਿਤੇ ਵਿਕਟਮ ਕਾਰਡ ਤਾਂ ਨਹੀਂ ਕੱਢਿਆ ਜਾ ਰਿਹਾ। ਤੇ ਜੇ ਵਾਕਿਆ ਇਸ ਤਰ੍ਹਾਂ ਹੋਇਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਦੋਨਾਂ ਮਾਮਲਿਆਂ ਨੂੰ ਸੈੱਟ ਕਰ ਦਿਓ। ਜੋ ਪੈਸੇ ਲੈ ਕੇ ਮਾਮਲਾ ਬੰਦੇ ਛੱਡਣ ਦਾ, ਉਹਦੀ ਇਨਕੁਆਇਰੀ ਤੇ ਸਿਰੇ ਲੱਗਣੀ ਚਾਹੀਦੀ ਹੈ ਨਾ ਸਰ। ਕੰਮ ਤਾਂ ਤੁਹਾਡਾ ਮਿੰਟੂ ਜੀ ਨਿਆਂ ਲੈ ਕੇ ਦੇਣ ਦਾ ਪੁਲਿਸ ਵਾਲਿਆਂ ਦਾ, ਪਰ ਇਹ ਕਰਾ ਰਹੇ ਨੇ ਸੈਟਲਮੈਂਟ, ਤਾਂ ਇਹ ਫਿਰ ਕਿੱਧਰ ਦਾ ਨਿਆਂ ਹੋਇਆ? ਜੇ ਸੈਟਲਮੈਂਟ ਦੇ ਵਿੱਚ ਤਾਂ ਇਹ ਹੋਇਆ ਵੀ ਇੱਕ ਧਿਰ ਨਾਲ ਤਾਂ ਕਿਸੇ ਨੂੰ ਤਾਂ ਸਮਝੌਤਾ ਕਰਨਾ ਪਊਗਾ। ਸਮਝੌਤੇ ਦਾ ਮਤਲਬ ਵੀ ਉਹਦੀ ਪੂਰਨ ਨਿਆਂ ਵੱਲ ਉਹਨੂੰ ਨਹੀਂ ਮੁੜਨਾ ਪਿਆ। ਸਮਝੌਤਾ ਤਾਂ ਸਮਝੌਤਾ ਹੀ ਹੈ। ਫਿਰ ਭੀੜ ਵੱਲੋਂ ਇੱਕ ਕਤਲ ਕੀਤਾ ਗਿਆ ਸੀ ਮਿੰਟੂ ਜੀ, ਇਹਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਜੀ ਕੋਈ? ਹਾਂਜੀ ਦੇਖੋ, ਇਹ ਨਾ ਹਰਿਆਣੇ ਚ ਕੁੱਟ ਕੇ ਇੱਕ ਮੁਸਲਿਮ ਮੁੰਡਾ ਮਾਰ ਦਿੱਤਾ ਗਿਆ ਸੀਗਾ ਜੀ। ਥੋੜਾ ਸਮਾਂ ਪਹਿਲਾਂ 27 ਅਗਸਤ ਦੀ ਗੱਲ ਹੈ। ਸਾਬਿਰ ਮਲਕ ਉਹਦਾ ਨਾਮ ਸੀ। ਕਿ ਇਹ ਬੀਫ ਖਾ ਰਿਹਾ ਹੈ, ਗਾਂ ਦਾ ਮਾਸ ਖਾ ਰਿਹਾ, ਉਹਨੂੰ ਕੁੱਟਿਆ ਗਿਆ। ਹੁਣ ਲੈਬ ਦੀ ਰਿਪੋਰਟ ਆਈ ਹੈ ਜੀ। ਸਾਬਰ ਜਿਹੜਾ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ, ਉਹਦੇ ਕੋਲ ਜਿਹੜਾ ਮੀਟ ਸੀਗਾ ਉਹ ਬੀਫ ਨਹੀਂ ਨਿਕਲਿਆ, ਲੈਬ ਚ ਚੈੱਕ। ਤਾਂ ਮਤਲਬ 2 ਨਾਬਾਲਗਾਂ ਸਮੇਤ ਜਿਹੜੇ 10 ਦੋਸ਼ੀ ਫੜੇ ਪੁਲਿਸ। ਹਾਂਜੀ। ਇੱਥੇ ਬਹੁਤ ਮੇਰੇ ਖਿਆਲ ਦੇ ਨਾਲ ਜ਼ੁਲਮ ਕਰਕੇ ਗਏ ਨੇ। ਇਹ ਜਦੋਂ ਵੀ ਆਉਣਗੇ ਇਹਨਾਂ ਤੇ ਹੋ ਸਕਦਾ ਫੁੱਲਾਂ ਦੀ ਵਰਖਾ ਕਰਨ, ਕਿਉਂਕਿ ਇੱਥੇ ਮੂਰਖ ਲੋਕਾਂ ਦਾ, ਜ਼ੁਲਮੀ ਲੋਕਾਂ ਦਾ ਅੱਜ ਕੱਲ ਪੂਰਾ ਬੋਲਬਾਲਾ ਹੈ। ਜੀ ਜੀ ਬਿਲਕੁਲ ਹੋ ਹੀ ਰਹੀ ਹੈ, ਆਪਾਂ ਦੇਖਦੇ ਹੀ ਹਾਂ। ਕਹਿੰਦੇ ਆ ਕਿ ਉਸਨੂੰ ਕਬਾੜ ਦੇਣ ਦੇ ਬਹਾਨੇ ਪਹਿਲਾਂ ਬੁਲਾਇਆ ਗਿਆ, ਫਿਰ ਕੁੱਟ ਕੇ ਮਾਰ ਦਿੱਤਾ ਗਿਆ। ਜੀ। ਸ਼ੱਕ ਹੈ ਕਿ ਇਹ ਗਾਂ ਦਾ ਮਾਸ ਖਾਂਦਾ ਹੈ, ਤੇ ਜੋ ਮਾਸ ਦੀ ਬਰਾਮਦਗੀ ਹੋਈ ਹੈ ਸੈਂਪਲ ਭਰੇ ਤਾਂ ਕੁਝ ਵੀ ਨਹੀਂ। ਦੇਖੋ ਕਿੱਡੀ ਜ਼ੁਲਮ ਵਾਲੀ ਗੱਲ ਹੈ, ਕਿੱਡੀ ਜ਼ੁਲਮ ਵਾਲੀ ਗੱਲ ਆ ਕਿ ਪਿੰਡ 'ਚ ਵਿਵਾਦ ਪੈਦਾ ਹੁੰਦਾ, ਝੁੱਗੀਆਂ ਬਣਾ ਕੇ ਰਹਿ ਰਹੇ ਸੀ ਜੀ ਜੀ, ਤੇ ਇਹਨਾਂ ਨੇ ਸ਼ੱਕ ਜਤਾਇਆ ਕਿ ਇਹ ਜਿਹੜਾ ਮੀਟ ਆ ਇਹ ਗਾਂ ਦਾ ਵਰਤਦੇ ਆ। ਸ਼ੱਕ ਦੇ ਆਧਾਰ ਤੇ ਬੰਦਾ ਕੁੱਟ ਕੇ ਮਾਰਦਾ, ਕਿਉਂਕਿ ਝੁੱਗੀਆਂ ਚੋਪੜੀਆਂ 'ਚ ਰਹਿਣ ਵਾਲੇ ਕੀ ਮੀਟ ਨਹੀਂ ਖਾ ਸਕਦੇ। ਆ ਸਾਡੇ ਇੱਥੇ ਪਿੰਡ 'ਚ ਪੱਕੇ ਰਹਿੰਦੇ ਨੇ, ਅਸੀਂ ਭਾਟ ਕਹਿ ਦਿੰਦੇ ਹਾਂ। ਹਾਂਜੀ ਹਾਂਜੀ ਬਿਲਕੁਲ। ਚੱਕਰਵਰਤੀ ਤੁਰੇ ਫਿਰਦੇ ਹੁੰਦੇ, ਉਹ ਤਾਂ ਡੇਲੀ ਖਾਂਦੇ ਨੇ ਸਰ। ਪਤਾ ਨਹੀਂ ਕਿੱਥੋਂ ਆਉਂਦਾ ਪੈਸਾ ਉਹਨਾਂ ਦੀਆਂ। ਤੇ ਬੀਬੀਆਂ ਵੀ ਜਿਹੜੀਆਂ ਉਹ ਤਾਂ ਫੁੱਲ ਟਾਸ ਹੀ ਹੁੰਦੀਆਂ, ਉਹ ਵੀ ਪੈਗ ਪੁਗ ਲਾ ਕੇ ਖਾਂਦੇ ਪੀਂਦੇ ਨੇ ਸਰ। ਉਹਨਾਂ ਦੀ ਜ਼ਿੰਦਗੀ, ਉਹ ਕਹਿੰਦੇ ਅਸੀਂ ਏਦਾਂ ਹੀ ਰਹਿੰਦੇ ਹਾਂ ਜੀ, ਖੁੱਲਾ ਖਾਣ ਪਾਣ। ਤਾਂ ਮਤਲਬ ਕਿ ਝੁੱਗੀ ਝੋਪੜੀ ਵਾਲਾ ਜੇ ਕੋਈ ਮੁਸਲਿਮ ਆਪਦੇ ਘਰ ਮੀਟ ਬਣਾਏਗਾ ਤਾਂ ਪਹਿਲਾਂ ਤੁਹਾਨੂੰ ਚੈੱਕ ਕਰਾਵੇ ਕਿ ਭਾਈ ਦੇਖ ਲਓ ਮੈਂ ਤੜਕਾ ਲਾਉਣ ਲੱਗਾ। ਬਹੁਤ ਹੀ ਵੱਡਾ ਜ਼ੁਲਮ ਆ। ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ। ਇਹਨਾਂ ਨੇ ਮੌਬ ਲਿੰਚਿੰਗ ਕੀਤੀ ਹੈ ਨਜਾਇਜ਼ ਬੰਦੇ ਦੀ, ਤੇ ਹੁਣ ਤੇ ਸਰਕਾਰ ਦੀ ਲੈਬ ਚੋਂ ਹੀ ਇਹ ਚੀਜ਼ ਪ੍ਰਮਾਣਿਤ ਹੋ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਤੇ ਮੁੱਦੇ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਰੁਕਦੇ ਹਾਂ ਇੱਕ ਸ਼ਾਰਟ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਚੱਲਾਂਗੇ ਉਹਨਾਂ ਮੁੱਦਿਆਂ ਦੇ ਵੱਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਨਾਂਟੇ ਵੈਸੇ ਹਿੰਦੀ ਦੀ ਆ ਤੇ ਆਪਾਂ ਜੇ ਪੰਜਾਬੀ 'ਚ ਪੜ੍ਹਾਉਂਦੇ ਰਹੇ ਤੇ ਉਲਟਾ ਚੋਰ ਕੋ ਥਾਣੇਦਾਰ ਨੂੰ ਝਿੜਕੇ ਜਾਂ ਡਾਂਟੇ ਜੋ ਵੀ ਆਪਾਂ ਕਹਿ ਸਕਦੇ ਹਾਂ। ਇਹ ਗੱਲ ਆਪਾਂ ਕਿਉਂ ਕਰ ਰਹੇ ਹਾਂ? ਕਿਉਂਕਿ ਇੱਕ ਖਬਰ ਹੈ ਜਿਹਨੂੰ ਪੜ੍ਹਨ ਤੋਂ ਬਾਅਦ ਉਹਦੇ ਤੇ ਗੱਲਬਾਤ ਕੀਤੇ ਬਿਨਾਂ ਅੱਗੇ ਨਹੀਂ ਤੁਰਿਆ ਗਿਆ। ਉਹ ਖਬਰ ਹੈ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਦੀ। ਨਵੀਂ ਦਿੱਲੀ ਪਹੁੰਚ ਕੇ ਉਹ ਕਹਿ ਰਹੇ ਨੇ ਕਿ ਕੈਨੇਡਾ ਦਾ ਵਿਹਾਰ ਬਹੁਤ ਹੀ ਮਾੜਾ ਤੇ ਉੱਥੋਂ ਵਾਪਸ ਸੱਦਿਆ ਗਿਆ ਮੈਨੂੰ, ਤੇ ਅਜਿਹਾ ਮੁਲਕ ਜਿਸ ਨੂੰ ਉਹ ਮਿੱਤਰ ਜਮਹੂਰੀ ਦੇਸ਼ ਮੰਨਦੇ ਆ, ਉਹਨੇ ਭਾਰਤ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਤੇ ਸਭ ਤੋਂ ਵੱਧ ਗੈਰ ਪੇਸ਼ੇਵਰ ਰਵੱਈਆ ਅਪਣਾਇਆ। ਪੀਟੀਆਈ ਦੇ ਨਾਲ ਉਹ ਗੱਲਬਾਤ ਕਰ ਰਹੇ ਸੀਗੇ ਤੇ ਉਹ ਕਹਿੰਦੇ ਕਿ ਕੁਝ ਕੁ ਖਾਲਿਸਤਾਨੀ ਹਮਾਇਤੀ ਨੇ ਜਿਨ੍ਹਾਂ ਇਸ ਵਿਚਾਰਧਾਰਾ ਨੂੰ ਅਪਰਾਧਿਕ ਕੰਪਨੀ ਬਣਾ ਦਿੱਤਾ ਤੇ ਜੋ ਮਨੁੱਖੀ ਤਸਕਰੀ ਤੇ ਹਥਿਆਰ ਤਸਕਰੀ ਜਿਹੀਆਂ ਕਈ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ। ਇਸ ਦੇ ਬਾਵਜੂਦ ਕੈਨੇਡਾ ਦੀਆਂ ਅਥਾਰਟੀਜ਼ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਕਿਉਂਕਿ ਸਥਾਨਕ ਆਗੂਆਂ ਦੇ ਲਈ ਅਜਿਹੇ ਕੱਟੜਪੰਥੀ ਵੋਟ ਬੈਂਕ ਹੁੰਦੇ ਨੇ। ਉਹਨਾਂ ਨੇ ਕਿਹਾ ਕਿ ਕੈਨੇਡਾ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ ਕਿਹਾ ਸੀਗਾ ਕਿ ਵਰਮਾ ਇਸ ਮਾਮਲੇ ਦੇ ਵਿੱਚ ਜਾਂਚ ਤਹਿਤ ਨਿਗਰਾਨੀ ਦੀ ਸ਼੍ਰੇਣੀ ਦੇ ਵਿੱਚ ਹੈ, ਪਰ ਕੈਨੇਡਾ ਦੀ ਅਗਲੀ ਕਾਰਵਾਈ ਤੋਂ ਪਹਿਲਾਂ ਹੀ ਭਾਰਤ ਨੇ ਵਰਮਾ ਤੇ 5 ਹੋਰ ਕੂਟਨੀਤਿਕਾਂ ਨੂੰ ਵਾਪਸ ਸੱਦ ਲਿਆ ਸੀ। ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਘਟੀਆ ਗੱਲ ਹੈ। ਇਹ ਦੁਵੱਲੇ ਸਬੰਧਾਂ ਪ੍ਰਤੀ ਸਭ ਤੋਂ ਵੱਧ ਗੈਰ ਪੇਸ਼ੇਵਰ ਰਵੱਈਆ ਹੈ। ਜੇ ਉਹ ਮੰਨਦੇ ਨੇ ਕਿ ਉਹਨਾਂ ਲਈ ਇੱਕ ਵੱਡਾ ਰਿਸ਼ਤਾ ਹੈ ਤਾਂ ਕੂਟਨੀਤਿਕਾਂ ਕੋਲ ਹੋਰ ਕਈ ਕੂਟਨੀਤਿਕ ਸਾਧਨ ਹੁੰਦੇ ਨੇ। ਮਸਲਿਆਂ ਦਾ ਸਥਾਈ ਬਖਸ਼ ਹੱਲ ਲੱਭਣ ਦੇ ਲਈ ਇਹਨਾਂ ਸਾਧਨਾਂ ਦੀ ਵਰਤੋਂ ਕੀਤੀ ਜਾ ਸਕਦੀ ਸੀ। ਹੁਣ ਜਿਹੜੀ ਉਹ ਗੱਲ ਕਹਿ ਰਹੇ ਨੇ ਕਿ ਕੁਝ ਕੁ ਲੋਕ ਖਾਲਿਸਤਾਨੀ ਹਮਾਇਤੀਆਂ ਨੇ ਇਸ ਵਿਚਾਰਧਾਰਾ ਨੂੰ ਅਪਰਾਧਿਕ ਕੰਪਨੀ ਬਣਾ ਦਿੱਤਾ ਜੋ ਮਨੁੱਖੀ ਤਸਕਰੀ ਤੇ ਹਥਿਆਰ ਤਸਕਰੀ ਜਿਹੀਆਂ ਕਈ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੈ। ਸੰਜੇ ਵਰਮਾ ਕੋਲ ਕਿੰਨੇ ਆંકੜੇ ਨੇ ਜਿਨ੍ਹਾਂ ਦੇ ਬੇਸ ਤੇ ਉਹ ਇਹ ਗੱਲ ਕਰ ਰਹੇ ਨੇ? ਜੇਕਰ ਉਹਨਾਂ ਕੋਲੇ ਆંકੜੇ ਨੇ, ਜੇਕਰ ਉਹਨਾਂ ਨੂੰ ਪਤਾ ਹੈ ਕਿ ਕੁਝ ਖਾਲਿਸਤਾਨੀ ਲੋਕ ਜਾਂ ਖਾਲਿਸਤਾਨੀ ਵਿਚਾਰਧਾਰਾ ਨੂੰ ਅਪਣਾਏ ਲੋਕ ਮਨੁੱਖੀ ਤਸਕਰੀ ਕਰਦੇ ਨੇ, ਹਥਿਆਰ ਤਸਕਰੀ ਕਰਦੇ ਨੇ, ਤਾਂ ਉਹਨਾਂ ਨੇ ਇਸ ਮਾਮਲੇ 'ਚ ਕੈਨੇਡਾ ਕੋਲੇ ਸ਼ਿਕਾਇਤ ਕਰਨੀ ਸੀ। ਕੈਨੇਡਾ ਛੱਡ ਕੇ ਜਾਣ ਦੀ ਕੀ ਲੋੜ ਸੀ? ਆਪਣੇ ਕੋਲੇ ਕੋਈ ਐਵੀਡੈਂਸ ਹੁੰਦਾ, ਆਪਣੇ ਕੋਲੇ ਕੋਈ ਸਬੂਤ ਹੁੰਦਾ ਤਾਂ ਆਪਾਂ ਉਸ ਸਬੂਤ ਨੂੰ, ਜੇਕਰ ਆਪਾਂ ਸੱਚੇ ਹੁੰਨੇ ਆ ਤਾਂ ਆਪਾਂ ਉਸ ਸੰਬੰਧਿਤ ਬੰਦੇ ਦੀ ਸ਼ਿਕਾਇਤ ਕਰਦੇ ਹਾਂ, ਤੇ ਜੇਕਰ ਆਪਾਂ ਝੂਠੇ ਹੁੰਨੇ ਆ, ਜੇਕਰ ਆਪਾਂ ਮੈਦਾਨ ਛੱਡ ਕੇ ਭੱਜਦੇ ਹਾਂ, ਜਾਂਚ ਛੱਡ ਕੇ ਭੱਜਦੇ ਹਾਂ, ਜਾਂਚ ਦੇ ਵਿੱਚ ਸਾਹਮਣੇ ਨਹੀਂ ਆਉਂਦੇ, ਤੇ ਇਹਦਾ ਮਤਲਬ ਅਸੀਂ ਕੀ ਕੱਢੀਏ? ਦੂਜੀ ਗੱਲ, ਉਹ ਕਹਿੰਦੇ ਕਿ ਕੈਨੇਡਾ ਇਹ ਸਭ ਦੇ ਬਾਵਜੂਦ ਕੈਨੇਡਾ ਦੀਆਂ ਅਥਾਰਟੀਜ਼ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਜੇਕਰ ਅੱਖਾਂ ਬੰਦ ਨੇ, ਤੁਸੀਂ ਉੱਥੇ ਹਾਈ ਕਮਿਸ਼ਨਰ ਸੀਗੇ, ਤੁਸੀਂ ਇਸ ਮਾਮਲੇ ਦੇ ਸੰਬੰਧੀ ਉੱਥੇ ਖੜ ਕੇ ਟਿੱਪਣੀ ਦਿੰਦੇ। ਤੀਜੀ ਗੱਲ, ਉਹ ਕਹਿੰਦੇ ਨੇ ਕਿ ਅਜਿਹੇ ਜਿਹੜੇ ਲੋਕ ਨੇ ਉਹ ਵੋਟ ਬੈਂਕ ਹੁੰਦੇ ਨੇ ਸਥਾਨਕ ਆਗੂਆਂ ਦੇ ਲਈ। ਜੇਕਰ ਉਹ ਸਥਾਨਕ ਆਗੂਆਂ ਦੇ ਲਈ ਵੋਟ ਬੈਂਕ ਤਾਂ ਹੋਣਗੇ, ਜੇਕਰ ਉਹ ਦੋਸ਼ੀ ਨੇ ਤਾਂ ਕਾਨੂੰਨ ਦੀ ਨਜ਼ਰ ਤੋਂ ਤਾਂ ਨਹੀਂ ਨਾ ਬਚ ਸਕਦੇ। ਅਦਾਲਤਾਂ ਨੇ ਤਾਂ ਕੋਈ ਉਹਨਾਂ ਤੋਂ ਵੋਟਾਂ ਨਹੀਂ ਨਾ ਲੈਣੀਆਂ ਜੇ ਉਹ ਹੋਏ ਵੀ ਤਾਂ। ਜਿਹੜੀ ਇੱਕ ਹੋਰ ਗੱਲ ਉਹ ਕਹਿੰਦੇ ਨੇ ਕਿ ਇਹ ਬਹੁਤ ਘਟੀਆ ਗੱਲ ਹੈ, ਦੁਵੱਲੇ ਸਬੰਧਾਂ ਪ੍ਰਤੀ ਸਭ ਤੋਂ ਗੈਰ ਪੇਸ਼ੇਵਰ ਰਵੱਈਆ। ਸੰਜੇ ਵਰਮਾ ਜੀ, ਗੈਰ ਪੇਸ਼ੇਵਰ ਰਵੱਈਆ ਤੁਹਾਡਾ ਹੈ, ਦੋਸ਼ ਤੁਹਾਡੇ ਤੇ ਲੱਗੇ ਨੇ। ਕੈਨੇਡਾ ਛੱਡ ਕੇ ਤੁਸੀਂ ਗਏ ਹੋ, ਇਮਿਊਨਿਟੀ ਤੁਹਾਡੀ ਖਤਮ ਕਰਨ ਦੇ ਲਈ ਕਿਹਾ ਗਿਆ ਸੀਗਾ, ਤੁਸੀਂ ਉਹਦੇ ਲਈ ਰਾਜ਼ੀ ਨਹੀਂ ਹੋਏ। ਹਾਂ, ਇਹ ਗੱਲਾਂ ਤੁਸੀਂ ਤਾਂ ਕਰਦੇ ਜੇਕਰ ਤੁਸੀਂ ਇਮਿਊਨਿਟੀ ਖਤਮ ਕਰਨ ਨੂੰ ਸਹਿਮਤੀ ਦਿੰਦੇ ਤੇ ਜਾਂਚ ਦੇ ਵਿੱਚ ਸਹਿਯੋਗ ਕਰਦੇ। ਫਿਰ ਤੁਸੀਂ ਹਿੱਕ ਥਾਪੜ ਕੇ ਕਹਿੰਦੇ ਕਿ ਹਾਂ, ਮੈਂ ਪਾਕ ਸਾਫ਼ ਹਾਂ, ਮੇਰੇ ਤੇ ਲੱਗੇ ਦੋਸ਼ਾਂ ਦਾ ਮੈਂ ਸਾਹਮਣਾ ਕੀਤਾ, ਜਾਂਚ ਦੇ ਵਿੱਚ ਸਹਿਯੋਗ ਕੀਤਾ, ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਉਸ ਤੋਂ ਬਾਅਦ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਖੜਾ ਹਾਂ। ਇਸ ਤਰ੍ਹਾਂ ਭੱਜ ਕੇ, ਇਸ ਤਰ੍ਹਾਂ ਕਿਸੇ ਜਾਂਚ ਤੋਂ ਨੱਸ ਕੇ ਤੁਸੀਂ ਆਪਣੇ ਆਪ ਨੂੰ ਪਾਕ ਸਾਫ਼ ਕਹੋ, ਇਹਨਾਂ ਗੱਲਾਂ ਤੇ ਯਕੀਨ ਇੰਡੀਅਨ ਮੀਡੀਆ ਤਾਂ ਕਰ ਸਕਦਾ। ਪਰ ਜਦ ਇੰਡੀਅਨ ਮੀਡੀਆ ਦੀ ਗੱਲ ਕਰ ਲਈਏ ਆਪਾਂ, ਉੱਥੇ ਨਾ ਹੁਣ ਇੱਕ ਹੋਰ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ। ਕਿਸਾਨਾਂ ਦੀ ਗੱਲ ਤਾਂ ਆਪਾਂ ਪਹਿਲੇ ਖਬਰਾਂ ਦੇ ਵਿੱਚ ਕਰ ਹੀ ਲਈ ਹੈ। ਇੰਡੀਅਨ ਮੀਡੀਆ ਕਹਿ ਰਿਹਾ ਕਿ ਅਸੀਂ ਜੀ ਚੀਨ ਦੇ ਨਾਲ ਕਰ ਲਈ ਸੈਟਲਮੈਂਟ, ਪਾਕਿਸਤਾਨ ਸਾਡੇ ਤੋਂ ਡਰਦਾ ਤੇ ਕੈਨੇਡਾ ਦੀ ਕੌਣ ਪਰਵਾਹ ਕਰਦਾ। ਉਹ ਮੂਰਖ ਲੋਕੋ, ਅਕਲ ਦੇ ਦੁਸ਼ਮਣੋ, ਪਹਿਲਾਂ ਇਹ ਸੋਚੋ ਕਿ ਤੁਸੀਂ ਕਹਿੰਦੇ ਸੀ ਘੁਸ ਕੇ ਮਾਰੇਂਗੇ। ਇਹ ਪਾਕਿਸਤਾਨ ਨਹੀਂ ਹੈ, ਇਹ ਕੈਨੇਡਾ ਹੈ। ਤੇ ਦੂਜੀ ਗੱਲ, ਪਾਕਿਸਤਾਨ ਨੇ ਹਰੇ ਤੁਹਾਡੇ ਕਿਸੇ ਹਾਈ ਕਮਿਸ਼ਨਰ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਇਮਿਊਨਿਟੀ ਖਤਮ ਕਰਕੇ ਸਾਡੇ 'ਚ ਜਾਂਚ ਕਰੋ। ਉਹਨਾਂ ਦਾ ਰੌਲਾ ਤੁਹਾਡੇ ਨਾਲ ਸਰਹੱਦ ਤੇ ਚੱਲਦਾ, ਤੇ ਸਰਹੱਦ ਤੇ ਨੋ ਡਾਊਟ ਤੁਸੀਂ, ਕਿਉਂਕਿ ਇੱਕ ਬਹੁਤ ਵੱਡੀ ਇਕਨੋਮੀ ਹੋ ਤੇ ਤੁਹਾਡੇ ਕੋਲੇ ਫੌਜ ਹੈ, ਤੇ ਉਹ ਇੱਕ ਮੁਲਕ ਜਿਹੜਾ ਆਪਦੇ ਹੀ ਖਾਣ ਦੀਆਂ ਜਿਹੜੀਆਂ ਚੀਜ਼ਾਂ ਮਹਿੰਗਾਈ ਆ ਉਹਨੂੰ ਲਾਲੇ ਪਏ ਹੋਏ ਆ। ਤੁਸੀਂ ਕੈਨੇਡਾ ਤੇ ਪਾਕਿਸਤਾਨ ਨੂੰ ਕੰਪੇਅਰ ਕਰ ਰਹੇ ਹੋ। ਤੁਸੀਂ ਕਹਿੰਦੇ ਹੋ ਚੀਨ ਸਾਡਾ ਮਿੱਤਰ ਹੈ ਤੇ ਚੀਨ ਦੇ ਨਾਲ ਸਾਡਾ ਸਮਝੌਤਾ ਹੋ ਗਿਆ। ਕਦੇ ਮੂਰਖ ਬੰਦੇ ਹੋ, ਕਦੇ ਇਹ ਦੇਖਿਆ ਕਿ ਕੈਨੇਡਾ ਤੇ ਅਮਰੀਕਾ 'ਚੋਂ ਕਿੰਨਾ ਲੋਕ ਤੁਹਾਡੇ ਦੇਸ਼ ਦੇ ਵਿੱਚ ਸਰਮਾਇਆ ਭੇਜਦੇ ਆ? ਦੁਨੀਆ ਭਰ ਤੋਂ ਜਿਹੜਾ ਪ੍ਰਵਾਸੀ ਭਾਰਤੀ, ਚਾਹੇ ਉਹ ਖਾੜੀ ਦੇ ਮੁਲਕਾਂ ਦੇ ਵਿੱਚ ਬੈਠਾ, ਚਾਹੇ ਉਹ ਯੂਰਪ ਦੇ ਮੁਲਕਾਂ ਦੇ ਵਿੱਚ ਬੈਠਾ, ਚਾਹੇ ਉਹ ਕੈਨੇਡਾ, ਅਮਰੀਕਾ, ਇੰਗਲੈਂਡ ਦੇ ਵਿੱਚ ਕਿਤੇ ਬੈਠਾ, ਤੇ ਚਾਹੇ ਉਹ ਕਿਸੇ ਹੋਰ ਧਰਤੀ ਦੇ ਕਿਤੇ ਬੈਠਾ ਹੈ,
ਭਾਰਤ ਦੀ GDP ਦਾ ਜਿੰਨਾ ਕੁੱਲ ਉਤਪਾਦਨ ਹੈ ਉਹਦਾ 3% ਭੇਜਦੇ ਆ, 3.5%। ਇਹ ਦੇਖੋ ਕਿੱਡਾ ਸਰਮਾਇਆ ਹੈ। ਤੇ ਦੂਜੇ ਪਾਸੇ ਚੀਨ ਭਾਰਤ ਦੇ ਨਾਲ ਜਿੰਨਾ ਵਪਾਰ ਕਰਦਾ ਹੈ, ਜਿੰਨਾ ਉਹਦਾ ਲੈਣ ਦੇਣ ਹੈ, ਉਸ ਮਾਮਲੇ ਦੇ ਵਿੱਚ ਭਾਰਤ ਜਿਹੜੀਆਂ ਚੀਜ਼ਾਂ ਚੀਨ ਨੂੰ ਭੇਜਦਾ ਹੈ ਉਹ ਉਹਦੀਆਂ 10ਵਾਂ ਹਿੱਸਾ ਵੀ ਨਹੀਂ ਹੋਣੀਆਂ। 10ਵਾਂ ਹਿੱਸਾ ਚੀਨ ਦੇ ਲਈ ਤੁਸੀਂ ਇੱਕ ਮਾਰਕੀਟ ਹੋ। ਤੇ ਦੂਜੇ ਪਾਸੇ ਕੈਨੇਡਾ ਅਮਰੀਕਾ ਦੇ ਮਿਹਨਤਕਸ਼ ਲੋਕ ਜਿਹੜੇ ਰਾਤ ਨੂੰ ਵੀ ਕੰਮ ਕਰਦੇ ਆ, ਦਿਨੇ ਵੀ ਕੰਮ ਕਰਦੇ ਆ, ਭੁੱਖੇ ਧਿਆਏ ਵੀ ਕੰਮ ਕਰਦੇ ਆ, ਮੀਂਹਾਂ ਹਨੇਰੀਆਂ ਦੇ ਵਿੱਚ ਵੀ ਕੰਮ ਕਰਦੇ ਆ, ਸਾਰੇ ਮੌਸਮਾਂ ਦੇ ਵਿੱਚ ਹਰ ਸਮੇਂ ਦੇ ਵਿੱਚ 16 ਘੰਟੇ ਕੰਮ ਕਰਕੇ ਉਹ ਬੰਦੇ ਤੁਹਾਨੂੰ ਤੁਹਾਡੇ ਇਕਨੋਮੀ ਦੇ ਵਿੱਚ ਹਿੱਸੇਦਾਰ ਨੇ। ਤੇ ਤੁਸੀਂ ਉਹਨਾਂ ਲੋਕਾਂ ਨੂੰ ਕਹਿ ਰਹੇ ਹੋ ਫਲਾਂ ਫਲਾਂ ਤੇ ਫਲਾਂ ਫਲਾਂ, ਤੁਸੀਂ ਉਹਨਾਂ ਦੀ ਟੈਗਿੰਗ ਕਰ ਰਹੇ ਹੋ। ਭਾਰਤ ਆਪਣੀ ਸਿੱਖਿਆ ਤੇ ਆਪਣੀ ਸਿਹਤ ਉੱਤੇ 3% ਖਰਚ ਨਹੀਂ ਕਰਦਾ ਜਿੰਨਾ ਪੈਸਾ ਭਾਰਤ ਆਪਣੀ ਸਿੱਖਿਆ ਤੇ ਆਪਣੀ ਸਿਹਤ ਉੱਤੇ ਖਰਚ ਕਰਦਾ ਹੈ। ਉਸ ਤੋਂ ਕਿਤੇ ਜ਼ਿਆਦਾ ਵੱਡਾ ਸਰਮਾਇਆ ਪ੍ਰਵਾਸੀ ਭਾਰਤੀ ਆਪਣੇ ਮੁਲਕ ਦੇ ਵਿੱਚ ਭੇਜਦੇ ਨੇ। ਤੇ ਜੇਕਰ ਅੱਜ ਉਹ ਹੱਥ ਚੱਕ ਲੈਣ ਤਾਂ ਤੁਹਾਡੀ GDP ਦਾ 3.5% ਦਾ ਕੱਟ ਲੱਗ ਜਾਣਾ ਹੈ। ਕਦੇ ਇਸ ਤੇ ਵੀ ਗੌਰ ਕਰਿਆ ਕਰੋ। ਤੇ ਜਿਹੜੀ ਦੂਜੀ ਗੱਲ ਕੰਪੈਰੀਜ਼ਨ ਤਾਕਤਾਂ ਦਾ ਹੁੰਦਾ ਹੈ, ਇੱਕ ਕਿਸੇ ਸਿਸਟਮ ਦੇ ਕੋਈ ਐਥਿਕਸ ਨੇ ਉਹਨਾਂ ਦਾ ਹੁੰਦਾ। ਇਹ ਨਹੀਂ ਗੱਲ ਹੁੰਦੀ ਕਿ ਅਸੀਂ ਫਲਾਂ ਦੇਸ਼ ਨੂੰ ਦਬਾ ਲਿਆ ਜੀ, ਅਸੀਂ ਫਲਾਂ ਨੂੰ ਦਬਾ ਲਿਆ। ਬੰਗਲਾਦੇਸ਼ ਤੇ ਅਮਰੀਕਾ ਦਾ ਕੰਪੈਰੀਜ਼ਨ ਕਰ ਸਕਦੇ ਹੋ ਤੁਸੀਂ, ਜਾਂ ਕਿਸੇ ਹੋਰ ਮੁਲਕ ਦਾ, ਕਿਸੇ ਹੈਤੀ ਦਾ ਜਾਂ ਕੈਨੇਡਾ ਦਾ ਕੰਪੈਰੀਜ਼ਨ ਹੋ ਸਕਦਾ ਕਿਸੇ ਮਾਮਲੇ ਦੇ ਵਿੱਚ। ਮੈਂ ਨਹੀਂ ਕਹਿਣਾ ਕਿ ਮੁਲਕ ਮਾੜੇ ਨੇ, ਮੈਂ ਨਹੀਂ ਕਹਿਣਾ ਕਿ ਇੱਥੋਂ ਦੇ ਲੋਕ ਮਾੜੇ ਨੇ, ਪਰ ਮੈਂ ਇਹ ਕਹਿਣਾ ਕਿ ਜਦੋਂ ਅਸੀਂ ਕਿਸੇ ਮੁਕਾਬਲਾ ਕਰਦੇ ਹਾਂ, ਦੋਨਾਂ ਚੀਜ਼ਾਂ ਦਾ ਕੰਪੈਰੀਜ਼ਨ ਕਰਦੇ ਹਾਂ, ਤੇ ਸਾਨੂੰ ਦੇਖਣਾ ਪੈਂਦਾ ਨਾ ਕਿ ਉਹ ਸਮਾਜ, ਉਸ ਦੇਸ਼ ਦੇ ਐਥਿਕਸ ਕੀ ਨੇ, ਉਹ ਖੜਾ ਕਿੱਥੇ ਹੈ, ਉਹਦੀ ਇਕਨੋਮੀ ਕਿੰਨੀ ਕੁ ਹੈ, ਉਹਦੇ ਕੋਲ ਰਿਸੋਰਸਿਸ ਕੀ ਨੇ, ਤੇ ਉੱਥੋਂ ਦੀ ਲੀਡਰਸ਼ਿਪ ਕੁਆਲਿਟੀ ਕੀ ਹੈ, ਜਾਂ ਉਹ ਕਿੰਨਾ ਕੁ ਉਹਨਾਂ ਸਿਧਾਂਤਾਂ ਨੂੰ ਮੰਨਦਾ ਹੈ, ਜਾਂ ਕਿੰਨਾ ਕੁ ਡੈਮੋਕ੍ਰੈਟਿਕ ਸਿਸਟਮ ਦੇ ਨੇੜੇ ਹੈ, ਕਿੰਨੀ ਕੁ ਉੱਥੇ ਵੈਲਿਊਜ਼ ਦਿੱਤੀਆਂ ਜਾਂਦੀਆਂ ਨੇ ਇਨਸਾਨਾਂ ਨੂੰ, ਕਿੰਨੀ ਕੁ ਉੱਥੇ ਨਿਆਂ ਦੀ ਮੌਜੂਦਗੀ ਹੈ, ਕਿੰਨਾ ਕੁ ਉੱਥੇ ਨਿਆਂ, ਕਿੰਨੀ ਕੁ ਉੱਥੇ ਬਰਾਬਰਤਾ ਹੈ। ਇਹ ਸਾਰੇ ਮਾਪਦੰਡ ਨੇ। ਕੋਈ ਇਹ ਨਹੀਂ ਹੁੰਦਾ ਕਿ ਕਿਸੇ ਦੇਸ਼ ਦਾ ਨਾਂ ਪਾਕਿਸਤਾਨ ਹੈ, ਹੈਤੀ ਹੈ, ਜਾਂ ਕੋਈ ਹੋਰ ਭਾਰਤ ਆ ਤੇ ਉਹ ਤਾਂ ਮਾੜਾ ਨਹੀਂ। ਉਸ ਦੇਸ਼ ਦੀਆਂ ਵੈਲਿਊਜ਼ ਕਰਕੇ, ਉਸ ਦੇਸ਼ ਦੀ ਲੀਡਰਸ਼ਿਪ ਕੁਆਲਿਟੀ ਕਰਕੇ, ਉਸ ਦੇਸ਼ ਦੇ ਵਿੱਚ ਬਰਾਬਰਤਾ ਕਰਕੇ, ਉਸ ਦੇਸ਼ ਦੇ ਵਿੱਚ ਮਿਨੋਰਟੀ ਦੇ ਲਈ ਕਿਹੋ ਜਿਹੀ ਸਪੇਸ ਹੈ, ਹਿਊਮਨਿਟੀ ਦੇ ਲਈ ਕਿਹੋ ਜਿਹੀ ਸਪੇਸ ਹੈ, ਨਿਆਂ ਕਿੰਨਾ ਕੁ ਹੈ, ਬਰਾਬਰਤਾ ਕਿੰਨੀ ਕੁ ਹੈ, ਏਜੰਸੀਆਂ ਕਿਵੇਂ ਕੰਮ ਕਰਦੀਆਂ, ਲੋਕਾਂ ਕੋਲੇ ਮੌਕੇ ਕਿੰਨੇ ਕੁ ਨੇ ਇਕਨੋਮਿਕਲੀ, ਲੋਕਾਂ ਦੀ ਆਰਥਿਕ ਹਾਲਤ ਕਿਹੋ ਜਿਹੀ ਹੈ, ਲੋਕਾਂ ਦਾ ਗਲੋਬਲ ਹੈਪੀਨੈਸ ਇੰਡੈਕਸ ਕਿੱਥੇ ਖੜਾ ਹੈ। ਇਹ ਸਾਰੀਆਂ ਚੀਜ਼ਾਂ ਦੇ ਆਧਾਰ ਤੇ ਦੇਸ਼ਾਂ ਦੀ ਦਰਜਾਬੰਦੀ ਹੁੰਦੀ ਹੈ। ਦੇਸ਼ਾਂ ਨੂੰ ਐਵੇਂ ਥੋੜ੍ਹਾ ਮੀਡੀਆ ਦੇ ਮਾਮਲੇ ਦੇ ਵਿੱਚ 179 ਦੇਸ਼ਾਂ ਦੇ ਵਿੱਚੋਂ ਭਾਰਤ ਦਾ ਨੰਬਰ 159ਵਾਂ, ਜਾਂ ਹੋਰ ਮਾਮਲਿਆਂ ਦੇ ਵਿੱਚ ਭੁੱਖਮਰੀ ਦੇ, ਇਹ ਸਾਰੇ ਅੰਕੜੇ ਹੁੰਦੇ ਨੇ ਕਿ ਕਿਹੜੇ ਦੇਸ਼ ਦੀ ਦਰਜਾਬੰਦੀ ਕਿਹੋ ਜਿਹੀ ਹੈ, ਤੇ ਦਰਜਾਬੰਦੀ ਦੇ ਹਿਸਾਬ ਦੇ ਨਾਲ ਦੇਸ਼ਾਂ ਦਾ ਕੰਪੈਰੀਜ਼ਨ ਹੁੰਦਾ ਹੈ। ਇਹ ਨਹੀਂ ਹੁੰਦਾ ਕਿ ਜਿਹੜੇ ਦੇਸ਼ ਨਾਲ ਤੁਹਾਡੀ ਲਾਗ ਡਾੜ ਹੈ, ਜਾਂ ਜਿਹੜੇ ਦੇਸ਼ ਨੇ ਤੁਹਾਨੂੰ 4 ਸਵਾਲ ਕਰ ਲਏ ਉਹ ਦੇਸ਼ ਮਾੜਾ ਹੋ ਗਿਆ। ਔਰ ਵਰ੍ਹਿਆਂ ਤੋਂ, ਦਹਾਕਿਆਂ ਤੋਂ ਇਹਨਾਂ ਮੁਲਕਾਂ 'ਚ ਆਏ ਮਿਹਨਤਕਸ਼ ਲੋਕ ਉੱਥੋਂ ਦੀ ਇਕਨੋਮੀ ਦੇ ਵਿੱਚ ਹਿੱਸਾ ਪਾ ਰਹੇ ਨੇ। ਤੇ ਦੂਜੇ ਪਾਸੇ ਸਾਡੇ ਜਿਹੜੇ ਮੂਕ ਦਰਸ਼ਕ ਨੇ, ਸਾਡੀ ਸਿਸਟਮ ਦੇ ਵਿੱਚ ਚਲਾਉਣ ਵਾਲੇ ਸਿਆਸਤਦਾਨ, ਵੈਸੇ ਤਾਂ ਆਪਣੇ ਆਪ ਨੂੰ ਉਹ ਕਹਿੰਦੇ ਨੇ ਅਸੀਂ ਅਗਵਾਈ ਕਰਤਾ ਹੈ, ਪਰ ਉਹਨਾਂ ਦੇ ਇਹਨਾਂ ਮਾਮਲਿਆਂ ਤੇ ਓਪੀਨੀਅਨ ਹੀ ਕੋਈ ਨਹੀਂਗਾ। ਧਾਮੀ ਸਾਹਿਬ ਤੇ ਜਥੇਦਾਰ ਹਰਪ੍ਰੀਤ ਸਿੰਘ, ਗਿਆਨੀ ਹਰਪ੍ਰੀਤ ਸਿੰਘ ਬੋਲੇ ਨੇ, ਉਹਨਾਂ ਦਾ ਵੈਲਕਮ ਹੈ, ਜੀਆਂ ਨੂੰ ਹੈ, ਜੋ ਉਹਨਾਂ ਨੇ ਟਿੱਪਣੀ ਕੀਤੀ ਹੈ। ਪਰ ਦੂਜੇ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਨੇ। ਉਹਨਾਂ ਨੂੰ ਲੱਗਦਾ ਕਿ ਜੇਕਰ ਅਸੀਂ ਕੁਛ ਬੋਲਤਾ ਤਾਂ ਇਹ ਕਿਤੇ ਖਾਲਿਸਤਾਨ ਦੇ ਪੱਖ 'ਚ ਨਾ ਗੱਲ ਚਲੀ ਜਾਵੇ, ਜਾਵੜੇ, ਤੇ ਮੁੜ ਕੇ ਮੀਡੀਆ ਸਾਨੂੰ ਘੇਰੀ ਫਿਰੇ। ਜੇਕਰ ਤੁਸੀਂ ਬੋਲ ਦਿਓਗੇ, ਟਿੱਪਣੀ ਕਰਦੇ ਹੋ ਕਿ ਭਾਈ ਉੱਥੇ ਸਿੱਖ ਵੀ ਨੇ, ਉੱਥੇ ਹੋਰ ਵੀ ਪੰਜਾਬੀ ਨੇ, ਉੱਥੇ ਸਾਰੇ ਖਾਲਿਸਤਾਨੀ ਨਹੀਂ ਗੇ, ਜੇ ਖਾਲਿਸਤਾਨੀ ਵੀ ਨੇ ਤਾਂ ਕਿਉਂ ਉਹ ਇੱਥੇ ਆ ਨਹੀਂ ਸਕਦੇ, ਜਾਂ ਉਹਨਾਂ ਦੀਆਂ ਇੱਥੇ ਜ਼ਮੀਨਾਂ ਨਹੀਂ, ਜਾਂ ਉੱਥੇ ਹਿੱਸਾ ਨਹੀਂ ਪਾਉਂਦੇ, ਕੀ ਨਹੀਂ ਕਰਦੇ। ਔਰ ਜਿੰਨੇ ਕੈਨੇਡਾ 'ਚ ਰਹਿਣ ਵਾਲੇ ਲੋਕ ਨੇ, ਕੈਨੇਡਾ ਨੇ ਅੱਜ ਫਿਰ ਕਿਹਾ ਕਿ ਅਸੀਂ ਕੈਂਚੀ ਚਲਾਵਾਂਗੇ, ਜਿੰਨੇ ਕੈਨੇਡਾ 'ਚ ਪੰਜਾਬੀ ਵਸਦੇ ਨੇ, ਪੰਜਾਬੀਆਂ ਦਾ ਦੂਜਾ ਘਰ ਕੈਨੇਡਾ ਨੂੰ ਕਿਹਾ ਜਾਂਦਾ, ਇੰਨੀ ਵੱਡੀ ਗਿਣਤੀ ਹੈ ਸਾਡੀ ਉੱਥੇ। ਔਰ ਪੰਜਾਬੀ ਭਾਸ਼ਾ ਜਿਹੜੀ ਨੂੰ ਇਹ ਉੱਥੇ ਲੱਤਾਂ ਮਾਰਦੇ ਨੇ, ਠੁੱਡੇ ਮਾਰਦੇ ਨੇ, ਕੈਨੇਡਾ ਨੇ ਤਾਂ ਸਗੋਂ ਨੂੰ ਸਤਿਕਾਰ ਦਿੱਤਾ ਹੈ। ਜਿਹੜੇ ਪੰਜਾਬੀਆਂ ਨੂੰ ਮੰਡੀਆਂ 'ਚ ਰੋਲ ਰਹੇ ਨੇ, ਉਹਨਾਂ ਨੂੰ ਬੇਇੱਜ਼ਤ ਕਰ ਰਹੇ ਨੇ, ਜ਼ਲੀਲ ਕਰ ਰਹੇ ਨੇ, ਸੜਕਾਂ ਵੀ ਨਹੀਂ ਰੋਕਣ ਦਿੰਦੇ, ਹੱਕ ਵੀ ਨਹੀਂ ਮੰਗਣ ਦਿੰਦੇ, ਕਦੇ ਕਿਹੜੇ ਕਾਨੂੰਨ ਲਿਆ ਕੇ, ਕਦੇ ਕਿਹੜੇ ਕਾਨੂੰਨ ਲਿਆ ਕੇ ਜ਼ਲੀਲ ਕਰਦੇ ਨੇ। ਉਹਨਾਂ ਪੰਜਾਬੀਆਂ ਨੂੰ ਤਾਂ ਕੈਨੇਡਾ ਨੇ ਉੱਥੇ ਜਾ ਕੇ ਗੈਸ ਸਟੇਸ਼ਨਾਂ ਦੇ ਮਾਲਕ, ਵੱਡੀਆਂ ਫਰਮਾਂ ਦੇ ਮਾਲਕ ਬਣਾ ਦਿੱਤਾ, ਕਿਉਂਕਿ ਮੌਕੇ ਸੀਗੇ, ਆਪਣੇ ਲੋਕ ਮਿਹਨਤਕਸ਼ ਸੀਗੇ, ਉਹਨਾਂ ਨੇ ਨਾਮ ਬਣਾਇਆ, ਨਾਮ ਕਮਾਇਆ, ਕਮਾਈ ਕੀਤੀ, ਮਿਹਨਤ ਕੀਤੀ, ਅੱਗੇ ਵੱਧ ਗਏ। ਉਸ ਤਾਂ ਮਿਹਨਤਕਸ਼ ਨੂੰ ਵੀ ਤੁਸੀਂ ਮੰਡੀਆਂ 'ਚ ਰੋਲ ਰਹੇ ਹੋ। ਉਹ ਵਿਚਾਰਾ ਦਿਨੇ ਉਹ ਸਾਰੀ ਦਿਹਾੜੀ ਗਰਮੀ 'ਚ ਮਰਦਾ, ਰਾਤ ਨੂੰ ਉਹਨੂੰ ਮੱਛਰ ਨਹੀਂ ਟਿਕਣ ਦਿੰਦਾ। ਗੁਨਾਹ ਸਿਰਫ ਇੰਨਾ ਕਿ ਉਹਨੇ ਤੁਹਾਡੇ ਮਗਰ ਲਾ ਕੇ ਤੁਹਾਡੇ ਮਾਡਲ ਨੂੰ ਅਪਣਾ ਲਿਆ, ਤੇ ਅੱਜ ਉਹ ਆਪਦੀ ਧਰਤੀ ਵੀ ਬੰਜਰ ਕਰੀ ਬੈਠਾ, ਤੇ ਆਪਦਾ ਪਾਣੀ ਵੀ ਗਵਾਈ ਬੈਠਾ। ਦੂਜਾ ਗੁਨਾਹ ਉਹਦਾ ਇਹ ਹੈ ਵੀ ਪੰਜਾਬ 'ਚ ਜੰਮਿਆ, ਤੁਹਾਡੀ ਉਹਦੇ ਨਾਲ ਵੈਰ ਆ, ਉਹਦੇ ਨਾਲ ਤੁਸੀਂ ਖਿੱਚ ਖਾਂਦੇ ਹੋ, ਉਹਦੇ ਪ੍ਰਤੀ ਤੁਹਾਡੀ ਨਜ਼ਰੀਆ ਕਾਣਾ ਹੈ। ਹੋਰ ਤਾਂ ਉਹਦਾ ਕੋਈ ਕਸੂਰ ਨਹੀਂ ਹੈ, ਤਾਂ ਉਹ ਬੰਦਾ ਮਿਹਨਤਕਸ਼ ਹੈ,
ਪਰ ਕਿਸੇ ਧਰਤੀ ਤੇ ਉਹਨੂੰ ਮੌਕਾ ਮਿਲ ਗਿਆ, ਉਹ ਅੱਗੇ ਵਧ ਗਿਆ, ਤਰੱਕੀ ਕਰ ਗਿਆ। ਕੋਈ ਧਰਤੀ ਤੇ ਤੁਹਾਡੇ ਵਰਗੇ ਹਾਕਮ ਬੈਠੇ ਆ ਜਿਨ੍ਹਾਂ ਦਾ ਨਜ਼ਰੀਆ ਹੀ ਕਾਣਾ ਹੈ। ਉਹ ਕੁਛ ਕੁ ਚੀਜ਼ਾਂ ਨੂੰ ਕੁਛ ਹੋਰ ਨਜ਼ਰੀਏ ਨਾਲ ਵੇਖਦੇ, ਕੁਛ ਕੁ ਨੂੰ ਹੋਰ ਨਜ਼ਰੀਏ ਨਾਲ ਵੇਖਦੇ ਆ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਮਾਫ ਕਰਨਾ, ਆਪਾਂ ਸਮਾਂ ਜ਼ਿਆਦਾ ਲੈ ਗਏ ਹਾਂ, ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਇਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।